ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ ਬੇਕਰਸਫੀਲਡ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਅਕਾਲੀ ਦਲ ਤੋਂ। ਅਕਾਲੀ ਦਲ ਬਹੁਤ ਸਾਰੇ ਮਰਹਲਿਆਂ ਚ ਗੁਜ਼ਰਿਆ, ਖਾਸ ਕਰਕੇ ਜੇ ਲੰਘੇ 5-6 ਮਹੀਨਿਆਂ ਦੇ ਆਪਾਂ ਐਪੀਸੋਡ ਦੀ ਗੱਲ ਕਰੀਏ ਤਾਂ ਹਰ ਇੱਕ ਵਰਕੇ ਦੇ ਉੱਤੇ, ਹਰ ਇੱਕ ਪੰਨੇ ਦੇ ਉੱਤੇ, ਹਰ ਇੱਕ ਅਧਿਆਏ ਦੇ ਉੱਤੇ ਆਪਾਂ ਹਮੇਸ਼ਾ ਚਰਚਾ ਕੀਤੀ ਹੈ। ਅਸਤੀਫਾ ਦਿੱਤਾ ਸੁਖਬੀਰ ਸਿੰਘ ਬਾਦਲ ਨੇ, ਬਹੁਤ ਸਾਰੀ ਚਰਚਾ ਹੋਈ, ਲੋਕਾਂ ਨੇ ਕਿਹਾ ਕਿ ਬਹੁਤ ਸਾਰੇ ਤਰੀਕਿਆਂ ਦੇ ਨਾਲ ਇਹਨੂੰ ਵਿਖਿਆਨ ਕੀਤਾ, ਇਹਨੂੰ ਡਿਫਾਈਨ ਵੀ ਕੀਤਾ, ਪਰ ਇਹਨੂੰ ਇੱਕ ਤਾਂ ਡਰਾਮਾ ਕਿਹਾ ਜਾ ਰਿਹਾ ਤੇ ਹੁਣ ਇਹ ਜਿਹੜਾ ਅਸਤੀਫੇ ਵਾਲਾ ਡਰਾਮਾ ਹੈ, ਹੁਣ ਕਹਿੰਦੇ ਸੁਖਬੀਰ ਨੂੰ ਪੁੱਠਾ ਹੀ ਪੈ ਗਿਆ ਜੀ। ਪ੍ਰਵੀਨ ਜੀ, ਕਈ ਵਾਰ ਜਦੋਂ ਦਿਨ ਚੰਗੇ ਨਾ ਚੱਲਦੇ ਹੋਣ ਜੀ ਤਾਂ ਸਹੀ ਲਿਆ ਫੈਸਲਾ ਵੀ ਉਲਟਾ ਹੋ ਜਾਂਦਾ ਹੈ। ਮਤਲਬ ਇਹ ਸੁਖਬੀਰ ਬਾਦਲ ਹੋਰੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ, ਹਾਂਜੀ, ਪੇਸ਼ ਹੋ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਕੋਈ ਦਲੀਲ ਨਹੀਂ ਦੇਣੀ, ਕੋਈ ਤਰਕ ਨਹੀਂ ਦੇਣਾ ਤੇ ਮੈਂ ਸਾਰੇ ਗੁਨਾਹ ਆਪਣੀ ਝੋਲੀ ਪਾਉਣਾ। ਉਸ ਸਮੇਂ ਲੱਗਿਆ ਕਿ ਚਲੋ ਚਾਹੇ ਬਹੁਤ ਦੇਰ ਨਾਲ ਸਹੀ, ਬਾਦਲ ਦਲ ਵਾਲਾ ਅਕਾਲੀ ਦਲ ਲੀਹ ਤੇ ਆਇਆ ਕਿ ਇਹ ਤੋਂ ਬਾਅਦ ਹੁਣ ਰਾਹ ਇਹਨਾਂ ਦਾ ਸੁਖਾਲਾ ਹੋ ਸਕਦਾ, ਇਹਨਾਂ ਦੀ ਜਾਨ ਛੁੱਟ ਸਕਦੀ ਹੈ। ਇਹ ਹੁਣ ਘੱਟੋ ਘੱਟ ਗੁਰੂ ਦੀ ਸ਼ਰਨ ਚ ਆ ਗਏ। ਪਰ ਉਸ ਘਟਨਾ ਤੋਂ ਬਾਅਦ ਬਲਟੋਹਾ ਕਾਂਡ, ਫਿਰ ਹੁੰਦੜ ਤੇ ਮਤਲਬ ਕਿ ਧਾਮੀ ਹੋਰੀ ਜਥੇਦਾਰਾਂ ਕੋਲ ਜਾ, ਜਥੇਦਾਰਾਂ ਤੇ ਦਬਾਅ ਬਣਾ, ਫਿਰ ਸੁਖਬੀਰ ਆਪ ਵੀ ਪਹੁੰਚ ਗਏ ਚਿੱਠੀ ਲੈ ਕੇ, ਛੇਤੀ ਕਰੋ ਜੀ। ਫਿਰ ਉਹ ਲੱਗਿਆ ਕਿ ਸਹਿਣ ਸ਼ਕਤੀ ਹੈ ਨਹੀਂ, ਜਦੋਂ ਕਿ ਲੇਟ ਹੋਣ ਦੇ ਪਹਿਲੂ ਤੇ ਸਾਰੇ ਕਹਿ ਰਹੇ ਨੇ ਕਿ ਜਥੇਦਾਰ ਸਾਹਿਬ ਉਹਨਾਂ ਨੂੰ ਵੀ ਲਟਕਾਉਣਾ ਨਹੀਂ ਚਾਹੀਦਾ ਹੁਣ ਇੰਨਾ, ਪਰ ਤਾਂ ਵੀ ਇਸ ਧਿਰ ਨੂੰ ਤਾਂ ਸਹਿਣ ਸ਼ਕਤੀ ਰੱਖਣੀ ਚਾਹੀਦੀ ਸੀ ਨਾ। ਤੁਹਾਡੇ ਜਦੋਂ ਨਿਮਰਤਾ ਹੋਣੀ ਚਾਹੀਦੀ ਸੀ ਨਾ, ਤੁਸੀਂ ਉੱਥੇ ਵੀ ਕਾਹਲ ਦਿਖਾਈ। ਤੇ ਫਿਰ ਇਹ ਸਾਰੀ ਪ੍ਰਕਿਰਿਆ ਚੋਂ ਲੱਗਿਆ ਕਿ ਹੋ ਸਕਦਾ ਕਿ ਜਿਹੜਾ ਦਬਾਅ ਅਕਾਲੀ ਦਲ, ਬਾਦਲ ਦੇ ਨੇੜਲੇ, ਸੁਖਬੀਰ ਦੀਆਂ ਧਿਰਾਂ ਜਥੇਦਾਰਾਂ ਤੇ ਬਣਾ ਰਹੇ ਨੇ, ਜਥੇਦਾਰ ਅੜੇ ਹੋਏ ਨੇ ਕਿ ਵੀ ਅਸਤੀਫਾ ਦੇ ਕੇ ਆਓ। ਇਹ ਵੀ ਲੱਗਿਆ ਕਿਉਂਕਿ ਬੁੱਧੀਜੀਵੀਆਂ ਦੀ ਬੈਠਕ 'ਚ ਵੀ ਸਵਾਲ ਉੱਠਿਆ ਜੀ ਪਹਿਲਾਂ ਸਾਰਿਆਂ ਤੋਂ ਅਸਤੀਫੇ ਲਓ। ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਗੱਲ ਕਰ ਚੁੱਕੇ ਨੇ। ਪਤਾ ਲੱਗਿਆ ਜਦੋਂ ਧਾਮੀ ਔਰ ਭੁੰਦੜ ਹੋਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਗਏ ਸੀਗੇ ਦਮਦਮਾ ਸਾਹਿਬ, ਤਦ ਵੀ ਇਹ ਸਵਾਲ ਉੱਠਿਆ। ਸੋ ਇਹਨਾਂ ਸਾਰੇ ਸਵਾਲਾਂ 'ਚ ਲੱਗਿਆ ਕਿ ਉਸ ਸਵਾਲਾਂ ਦੇ ਜਵਾਬ ਵਜੋਂ ਸੁਖਬੀਰ ਬਾਦਲ ਨੇ ਦੇਰ ਨਾਲ ਸਹੀ, ਮਜਬੂਰੀ ਬਸ ਸਹੀ, ਪਰ ਦਰੁਸਤ ਫੈਸਲਾ ਕਰਦਿਆਂ ਆਖਰ ਅਸਤੀਫਾ ਦੇਤਾ। ਪਹਿਲੀ ਹੈਡਲਾਈਨ ਜਦੋਂ ਸਭ ਲੋਕਾਂ ਦੇ ਕੋਲੇ ਪਹੁੰਚੀ ਕਿ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ, ਸਭ ਨੂੰ ਲੱਗਿਆ ਕਿ ਲੈ ਵੀ ਉਸੇ ਮਸਲੇ ਕਰਕੇ ਦਿੱਤਾ ਹੈ ਨਾ। ਉਹ ਤੋਂ ਬਾਅਦ ਕਿਸੇ ਨੇ ਕਿਸੇ ਹੋਰ ਪਹਿਲੂ ਤੇ ਨਹੀਂ ਸੋਚਿਆ। ਪਰ ਜਦੋਂ ਦੀ ਇਬਾਰਤ ਸਾਹਮਣੇ ਆਈ ਤਾਂ ਉਹ ਸਾਰੇ ਅਸਤੀਫੇ ਦੀ ਹਵਾ ਦਲਜੀਤ ਸਿੰਘ ਚੀਮਾ ਹੋਰਾਂ ਨੇ ਉੱਥੇ ਹੀ ਕੱਢਤੀ ਕਿ ਜੀ ਇਹ ਤਾਂ ਟਰਮ ਪੂਰੀ ਹੋ ਗਈ ਸੀ ਜੀ, ਇਹ ਤਾਂ 5 ਸਾਲ ਵਾਲੀ ਮਿਆਦ ਮੁੱਕ ਗਈ ਸੀ ਜੀ। ਜਦੋਂ ਕਿ ਪਿੱਛੇ ਜਦ ਤੱਕ ਮੈਂ ਦੇਖਦਾ ਆ, ਮੈਨੂੰ 24-25 ਸਾਲ ਹੋ ਗਏ ਪੱਤਰਕਾਰੀ ਦੇ ਵਿੱਚ, ਮੈਂ ਨਹੀਂ ਦੇਖਿਆ ਕਦੇ ਐ ਮਿਆਦ ਮੁੱਕਣ ਤੇ ਅਕਾਲੀ ਦਲ ਦੇ ਲੀਡਰਾਂ ਨੇ ਅਸਤੀਫਾ ਦਿੱਤਾ ਹੋ। ਸਹੀ ਕਿਹਾ, ਸਹੀ। ਮਤਲਬ ਜੇ ਪਹਿਲੂ ਹੋਵੇ ਵੀ ਤਾਂ ਵੀ ਹੁੰਦਾ ਕਿ ਆਪਣੀ ਬੈਠਕ ਹੋਈ ਜੀ, ਮੈਂ ਪ੍ਰਧਾਨਗੀ ਛੱਡਤੀ ਜੀ, ਇਹਨੂੰ ਦੇਤੀ ਜੀ, ਮੈਂ ਭਾਪੇ ਨੇ ਛੱਡਤੀ, ਪੁੱਤ ਨੂੰ ਮਿਲ ਗਈ। ਤੇ 16 ਸਾਲ ਤੋਂ ਪੁੱਤ ਕੋਲੇ ਚੱਲੀ ਆਉਂਦੀ, ਜਦ ਤੱਕ ਕਦੇ ਦੇਖਿਆ ਨਹੀਂ ਕਿ 5 ਸਾਲ ਬਾਅਦ ਅਸਤੀਫਾ ਦਿੱਤਾ ਹੋਊ। ਸਹੀ ਹੈ। ਤੇ ਵੈਸੇ ਅਕਾਲੀ ਦਲ ਦੀ ਪ੍ਰਕਿਰਿਆ ਦੇ ਤਹਿਤ ਸ਼ਾਇਦ 3 ਸਾਲ ਦਾ ਸਮਾਂ ਸੀ, ਉਹਨੂੰ 5 ਸਾਲ ਕਦੋਂ ਕੀਤਾ ਇਹਦਾ ਵੀ ਅਜੇ ਕੋਈ ਸਪਸ਼ਟ ਪੱਖ ਨਹੀਂ ਹੈਗਾ। ਦਲਜੀਤ ਚੀਮਾ ਹੋਰੀ ਦਲੀਲ ਦਿੰਦੇ ਨੇ ਕਿ ਨਹੀਂ ਜੀ ਕੈਪਟਨ ਕਮਲਜੀਤ ਹੋਰਾਂ ਨੇ ਇਹ ਸੋਧ ਕਰਾ ਲਈ ਸੀ ਜੀ, ਉਹ ਜਨਰਲ ਸੈਕਟਰੀ ਸੀ। ਚਲੋ ਮਤਲਬ ਤੁਸੀਂ ਉਸ ਪਹਿਲੂ ਦੀ ਜਿਹੜਾ ਮਾਹੌਲ ਲੋਕਾਂ 'ਚ ਜਾਣਾ ਸੀ, ਜਿਹੜਾ ਸੁਨੇਹਾ ਜਾਣਾ ਚਾਹੀਦਾ ਸੀ ਅਸਤੀਫੇ ਨਾਲ, ਤੁਸੀਂ ਉਸ ਨੂੰ ਖਾਰਜ ਕਰਤਾ ਕਿ ਜੇ ਤਾਂ ਨਵੀਂ
ਟੀਮ ਚੁਣ ਹੋਣੀ ਹੈ ਜੀ, ਨਵੇਂ ਪ੍ਰਧਾਨ ਬਣਨਾ ਜੀ, ਉਹਦਾ ਕੰਮ ਹੈ ਜੀ। ਤੇ ਜੇ ਉਹਦਾ ਕੰਮ ਹੈ ਫਿਰ ਤੁਹਾਨੂੰ ਤੱਤੇ ਕੋ ਵਰਕਿੰਗ ਕਮੇਟੀ ਦੀ ਬੈਠਕਾਂ ਨੂੰ ਬੁਲਾਉਣੀ ਪੈਗੀ, ਫਿਰ ਹਫੜਾ ਦਫੜੀ ਕਾਹਦੀ ਪੈਗੀ। ਤੇ ਫਿਰ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਜੀ। ਜੋ ਐਪੀਸੋਡ ਵਾਪਰਿਆ ਉਹ ਸੁਖਬੀਰ ਬਾਦਲ ਦੀ ਚੜ੍ਹਤ ਨੂੰ ਨਹੀਂ ਦੱਸ ਰਿਹਾ ਸੀ, ਉਹ ਸੁਖਬੀਰ ਬਾਦਲ ਦੇ ਬਚੇ ਖੁਸ਼ੇ ਅਕਸ ਨੂੰ ਵੀ ਢਾਹ ਲਾ ਰਿਹਾ। ਇੱਕ ਪਾਸੇ NK ਸ਼ਰਮਾ ਜੀ ਕਹਿੰਦਾ ਜੀ ਮੈਂ ਚੱਕੋ ਮੇਰਾ ਅਸਤੀਫਾ, ਚੀਮਾ ਜੀ ਕਹਿੰਦੇ ਫਿਰ ਮੈਂ ਵੀ ਦੇ ਦੇਣਾ ਹੈ, ਯੂਥ ਅਕਾਲੀ ਦਲ ਦਾ ਪ੍ਰਧਾਨ ਕਹਿੰਦਾ ਮੇਰਾ ਵੀ ਚੱਕੋ, ਇਸਤਰੀ ਵਿੰਗ ਵਾਲੀਆਂ ਬੀਬੀਆਂ ਕਹਿੰਦੀਆਂ ਸਾਡੇ ਵੀ ਅਸਤੀਫੇ ਨੇ, ਤੇ ਆਖਰ ਵਰਕਿੰਗ ਕਮੇਟੀ ਦੇ ਅੰਦਰ ਜੀ ਯੂਥ ਅਕਾਲੀ ਦਲ ਦਾ ਪ੍ਰਧਾਨ ਆਪਣੇ ਬੰਦੇ ਲੈ ਕੇ ਵੜ ਗਿਆ ਕਿ ਮਾਰੋ ਜੀ ਨਾਰੇ, ਸੁਖਬੀਰ ਬਾਦਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਜੀ, ਹਾਂਜੀ ਆਹ ਦੇਖੋ ਜੀ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਚ ਅੱਜ ਸੁਖਬੀਰ ਬਾਦਲ ਚੱਲ ਰਿਹਾ ਜੀ, ਸੁਖਬੀਰ ਬਾਦਲ ਦੀ ਸਪੋਰਟ ਤੇ ਜੀ ਇਹ ਟ੍ਰੈਂਡਿੰਗ ਹੈ ਜੀ, ਤੇ ਤੁਸੀਂ ਉਹਨਾਂ ਦੇ ਅਸਤੀਫੇ ਦੀਆਂ ਗੱਲਾਂ ਕਰੀ ਜਾਂਦੇ ਹੋ। ਸਾਡੀ ਬੇਨਤੀ ਹੈ ਜੀ ਜੇ ਉੱਚਾ ਨੀਚਾ ਬੋਲਿਆ ਮਾਫੀ ਕਰਿਓ ਜੀ, ਪਰ ਪ੍ਰਵਾਨ ਨਾ ਕਰਿਓ ਜੀ। ਤੇ ਭੁੰਦੜ ਨੇ ਕਿਹਾ ਵੀ, ਭੁੰਦੜ ਕਹਿੰਦਾ ਕਿ ਭਾਈ ਤੁਸੀਂ ਉਹ ਇਕੱਲੇ ਸੱਚੇ ਨਹੀਂ ਪਾਰਟੀ ਦੇ ਜਾਂ ਸੁਖਬੀਰ ਬਾਦਲ ਦੇ, ਤੁਹਾਡੇ ਨਾਲ ਪੁਰਾਣਾ ਹੈ, 40 ਸਾਲ ਹੋ ਗਏ ਇਸ ਚ, ਤਾਂ ਰੱਖੋ ਬਾਹਰ ਬੈਠੋ ਆਰਾਮ ਨਾਲ। ਚਲੋ, ਪਰ ਇਹ ਸਾਰੇ ਐਪੀਸੋਡ ਤੋਂ ਬਾਅਦ ਜੀ ਵਰਕਿੰਗ ਕਮੇਟੀ ਦੀ ਬੈਠਕ ਹੋ ਗਈ। ਬੈਠਕ ਤੋਂ ਬਾਅਦ ਮੀਡੀਆ ਦੇ ਸਾਹਮਣੇ ਫੈਸਲਾ ਆ ਗਿਆ, ਤੇ ਫੈਸਲੇ 'ਚ ਕੀ ਕਿਹਾ ਜੀ ਕਿ ਅਸੀਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਨਾ ਤਾਂ ਪ੍ਰਵਾਨ ਕਰ ਰਹੇ ਹਾਂ, ਨਾ ਹੀ ਉਹਨੂੰ ਖਾਰਜ ਕਰ ਰਹੇ ਹਾਂ। ਅਸੀਂ ਜੀ ਜ਼ਿਲ੍ਹਾ ਪ੍ਰਧਾਨਾਂ ਦੀ ਔਰ ਹਲਕਾ ਇੰਚਾਰਜਾਂ ਦੀ ਮੀਟਿੰਗ ਕਰਾਂਗੇ, ਉਹਨਾਂ ਨਾਲ ਸਲਾਹ ਮਸ਼ਵਰਾ ਕਰਾਂਗੇ, ਉਹ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ। ਠੀਕ ਆ। ਇਹ ਖਬਰਾਂ ਨਸਰ ਹੋਣ ਤੋਂ ਬਾਅਦ ਚੰਦ ਮਿੰਟ ਬਾਅਦ ਆ ਗਿਆ ਜੀ ਕਿ ਸਾਰੀ ਵਰਕਿੰਗ ਕਮੇਟੀ ਖੜੀ ਹੋ ਗਈ ਜੀ, ਉਹਨੇ ਹੱਥ ਖੜੇ ਕਰਕੇ ਕਹਿਤਾ ਜੀ ਕਿ ਜੇ ਸੁਖਬੀਰ ਬਾਦਲ ਅਸਤੀਫਾ ਵਾਪਸ ਨਹੀਂ ਲੈਣਗੇ ਤਾਂ ਸਾਡੇ ਵੀ ਅਸਤੀਫੇ ਨੇ। ਹੁਣ ਇਹ ਸਾਰਾ ਕਹਾਣੀ ਉੱਥੇ ਜਾ ਕੇ ਖੜ ਰਹੀ ਹੈ ਜਿਹਦੀ ਚਰਚਾ ਆਪਾਂ ਲੰਮੇ ਸਮੇਂ ਤੋਂ ਕਰ ਰਹੇ ਸੀ ਕਿ ਕਿਤੇ ਵੀ ਅਕਾਲੀ ਦਲ ਦੇ ਮਸਲੇ ਤੇ ਤਾਂ ਕੋਈ ਵਿਚਾਰ ਹੀ ਨਹੀਂ ਹੋ ਰਿਹਾ, ਵਿਚਾਰ ਹੀ ਸਾਰਾ ਸੁਖਬੀਰ ਬਾਦਲ ਤੇ ਕੇਂਦਰਿਤ ਹੋ ਕੇ ਰਹਿ ਗਿਆ। ਸਹੀ ਕਿਹਾ ਤੁਸੀਂ, ਸਹੀ ਕਿਹਾ। ਹੁਣ ਮੈਨੂੰ ਇੱਕ ਸਵਾਲ ਦਾ ਜਵਾਬ ਮੈਂ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਚਾਹ ਰਿਹਾ ਲੰਮੇ ਸਮੇਂ ਤੋਂ ਜੀ, ਕਿ ਮੈਨੂੰ ਇਹ ਦੱਸ ਦਿਓ ਕਿ ਜੋ ਤੁਸੀਂ ਆ ਅਸਤੀਫੇ ਤੋਂ ਬਾਅਦ ਨਾਟਕ ਕੀਤਾ, ਤੁਸੀਂ ਸੁਖਬੀਰ ਬਾਦਲ ਦੇ ਪ੍ਰਤੀ ਆਪਣੀ ਨਿਸ਼ਠਾ ਨੂੰ, ਆਪਣੀ ਭਗਤੀ ਨੂੰ, ਆਪਣੀ ਸਮਰਪਣ ਨੂੰ ਦਿਖਾਇਆ, ਇਹ ਸਮਰਪਣ ਤੁਹਾਡਾ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਕਿਉਂ ਨਹੀਂ ਨਜ਼ਰ ਆ ਰਿਹਾ? ਮੈਂ ਅਕਾਲੀ ਦਲ ਨੂੰ ਸਵਾਲ ਕਰ ਰਿਹਾ। ਦੇਖ ਕੇ ਅਸੀਂ ਸੋਚ ਸਕਦੇ ਹਾਂ ਕਿ ਬਾਕੀ ਧਿਰਾਂ ਨੇ ਵੀ ਉਹ ਰੂਪ ਅਪਣਾਉਣਾ ਚਾਹੀਦਾ। ਤਾਂ ਉਮੀਦ ਕਰਦੇ ਹਾਂ ਕਿ ਘੱਟੋ ਘੱਟ ਇਹ ਧਿਰ ਬਾਹਰ ਨਹੀਂ ਜਾਏਗੀ। ਇੱਕ ਵਿਅਕਤੀ ਨੂੰ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਹੋਇਆ, ਉਸ ਬੰਦੇ ਨੂੰ ਅਜੇ ਤਨਖਾਹ ਲੱਗੀ ਨਹੀਂ ਤੇ ਉਹਨੇ ਤਨਖਾਹ ਭੁਗਤ ਕੇ ਆਪਣੀ ਅਰਦਾਸ ਕਰਾ ਕੇ ਖਿਮਾ ਜਾਚਨਾ ਲਈ ਨਹੀਂ। ਠੀਕ ਆ। ਤੇ ਤੁਸੀਂ ਉਹਦੇ ਹੱਕ 'ਚ ਖੜ ਰਹੇ ਹੋ, ਉਹਦੇ ਲਈ ਨਾਅਰੇਬਾਜ਼ੀ ਕਰ ਰਹੇ ਹੋ, ਉਹਦੀ ਪ੍ਰਧਾਨਗੀ ਬਚਾਉਣ ਲਈ ਜਦੋਂ ਕਰ ਰਹੇ ਹੋ, ਉਹਦੇ ਅਸਤੀਫੇ ਪ੍ਰਵਾਨ ਨਾ ਕਰੋ, ਇਹ ਕਰ ਰਹੇ ਹੋ। ਕੀ ਤੁਸੀਂ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾ ਰਹੇ ਹੋ ਜਾਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਹੋ? ਕਰ ਕੀ ਰਹੇ ਹੋ? ਬਿਲਕੁਲ ਸਹੀ। ਤੁਸੀਂ ਕੀ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਹੋ ਕਿ ਲਓ ਤੁਹਾਡੇ ਤਨਖਾਹੀਏ ਦੀ ਤਾਂ ਅਸੀਂ ਨਾਲ ਖੜੇ ਹਾਂ? ਸੁਖਬੀਰ ਸਿੰਘ ਬਾਦਲ ਇੱਕ ਪ੍ਰਧਾਨ ਹੈ ਪਾਰਟੀ ਦਾ, ਔਰ ਇਸ ਤੋਂ ਪਹਿਲਾਂ ਪ੍ਰਧਾਨ ਰਹੇ ਨੇ ਤੇ ਕੱਲ ਨੂੰ ਵੀ ਪ੍ਰਧਾਨ ਨਵੇਂ ਬਣਨਗੇ। ਜਰਨੈਲ ਤੋਂ ਬਿਨਾਂ ਅਸੀਂ ਜਿਮਨੀ ਚੋਣ ਨਹੀਂ ਲੜ ਸਕਦੇ। ਸਾਡਾ ਇਹ ਕਲਚਰ ਕਾਹਤੋਂ ਆ ਗਿਆ ਅਕਾਲੀ ਦਲ 'ਚ ਬਈ? ਇੱਕ ਵਿਅਕਤੀ ਵਿਸ਼ੇਸ਼ ਦੀ ਪਾਰਟੀ ਕਾਹਤੋਂ ਬਣ ਗਈ ਜੀ ਕਿ ਇੰਨੇ ਅਸੀਂ ਨਿਗੁਣ ਹੋ ਗਏ ਕਿ ਸਾਨੂੰ ਲੱਗਦਾ ਕਿ ਹੋਰ ਕੋਈ ਚਲਾ ਹੀ ਨਹੀਂ ਸਕਦਾ। ਸਹੀ ਹੈ, ਬਿਲਕੁਲ। ਇਹ ਤਾਂ ਕਹਿੰਦੇ ਵੀ ਨੇ। ਇਸ ਤੋਂ ਬਾਅਦ ਕੱਲ ਜਿਹੜਾ ਮਤਲਬ ਕਿ ਅੰਦਰ ਜੋ ਕੁਝ ਹੋਇਆ, ਕੀ ਸੁਖਬੀਰ ਬਾਦਲ ਦੇ ਪਾਲੇ 'ਚ ਜਿਹੜੀ ਧਿਰ ਖੜੀ ਆ, ਬਾਹਰ ਵਾਲੀ ਤਾਂ ਇੱਕ ਦਿਖਦੀ ਆ ਕਿ ਸੁਧਾਰ ਲਹਿਰ ਵਾਲੇ ਤਾਂ ਬਾਗੀ ਨੇ ਜੀ, ਇਹ ਤਾਂ ਨਾਰਾਜ਼ ਨੇ ਜੀ, ਇਹ ਤਾਂ ਅੱਡ ਨੇ ਜੀ, ਹੈਨਾ। ਉਹਨਾਂ ਦੇ ਉੱਤੇ ਵੀ ਇਹ ਸਵਾਲ ਖੜੇ ਨੇ, ਬੇਸ਼ੱਕ ਕਿੰਨੇ ਤਰ੍ਹਾਂ ਦੇ ਕਿ ਹਾਂ ਇਹਨਾਂ ਨੇ ਪਹਿਲਾਂ ਵਿੱਚ ਰਹਿੰਦਿਆਂ ਕੀ ਕੀਤਾ ਕੀ ਨਹੀਂ ਕੀਤਾ, ਪਰ ਉਹ ਲੀਕ ਮਾਰ ਕੇ ਹੁਣ ਅੱਡ ਖੜ ਗਏ। ਜਿਹੜੇ ਨਾਲ ਖੜੇ ਨੇ ਸੁਖਬੀਰ ਬਾਦਲ ਦੇ, ਕੀ ਉਹ ਵੀ ਧੜਿਆਂ 'ਚ ਵੰਡੇ ਗਏ? ਕੀ ਚੀਮਾ ਗਰੇਵਾਲ ਹੋਰੀ ਸੁਖਬੀਰ ਬਾਦਲ ਦੇ ਹਵਾਲੇ ਨਾਲ ਚੱਲ ਰਹੇ ਨੇ? ਕੀ ਧਾਮੀ ਤੇ ਭੁੰਦੜ ਹੋਰੀ ਵੱਖਰੀ ਰਣਨੀਤੀ ਤੇ ਕੰਮ ਕਰ ਰਹੇ ਨੇ? ਕੀ ਕੱਲ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਉਹਨਾਂ ਦੇ ਵਰਕਰਾਂ ਨੇ ਜਿਹੜੀ ਨਾਅਰੇਬਾਜ਼ੀ ਕੀਤੀ ਉਹ ਸੁਖਬੀਰ ਬਾਦਲ ਪ੍ਰਤੀ ਭਗਤੀ ਦਾ ਪ੍ਰਗਟਾਵਾ ਸੀ ਜਾਂ ਉਹਨਾਂ ਦੀ ਪਿੱਠ ਤੇ ਮਜੀਠੀ ਦਾ ਹੱਥ ਸੀ? ਇਹ ਸੁਖਬੀਰ ਬਾਦਲ ਨੂੰ ਫਾਇਦਾ ਦੇ ਰਹੀ ਹੈ ਸਾਰੀ ਗਤੀਵਿਧੀਆਂ ਕਿ ਨੁਕਸਾਨ ਕਰ ਰਹੀਆਂ? ਕੀ ਇਹਦੇ ਪਰ ਕੋਈ ਸਮੀਖਿਆ ਹੀ ਨਹੀਂ ਹੋਈ? ਕੀ ਸੁਖਬੀਰ ਬਾਦਲ ਨੇ ਬਿਨਾਂ ਆਪਣੇ ਲੀਡਰਾਂ ਨੂੰ ਭਰੋਸੇ 'ਚ ਲਿੱਤਿਆਂ ਹੀ ਅਸਤੀਫਾ ਦੇਤਾ? ਸਹੀ। ਕੀ ਇਹ ਨਾਟਕ ਖੁਦ ਸੁਖਬੀਰ ਬਾਦਲ ਨੇ ਕਰਾਇਆ ਜਾਂ ਸੁਖਬੀਰ ਬਾਦਲ ਆਪਣੇ ਵਰਕਰਾਂ ਨੂੰ, ਆਪਣੇ ਲੀਡਰਾਂ ਨੂੰ ਸਮਝਾ ਹੀ ਨਹੀਂ ਸਕਿਆ ਕਿ ਭਾਈ ਅਸਤੀਫਾ ਆਉਣ ਦਿਓ, ਉਸ ਤੋਂ ਬਾਅਦ ਆਪਣੇ ਲਈ ਰਾਹ ਸੁਖਾਲਾ ਹੋ ਜਾਊਗਾ?
ਜਾਂ ਉਸ ਨੂੰ ਇਹ ਐਪੀਸੋਡ ਇਹੀ ਦਿੱਤਾ ਗਿਆ ਕਿ ਤੁਸੀਂ ਅਸਤੀਫਾ ਦੇ ਕੇ ਸੱਚੇ ਹੋ ਜਾਓ ਜੀ, ਅਸੀਂ ਰੱਦ ਕਰਾ ਕੇ ਸੱਚੇ ਹੋ ਜਾਾਂਗੇ, ਆਪਣੀ ਗੱਲ ਬਣੀ ਰਹੂਗੀ। ਇਹਦੇ ਨਾਲ ਅਕਾਲੀ ਦਲ ਦੀ ਬਚੀ ਖੁਸ਼ੀ ਸਾਖ ਵੀ ਜਾਂਦੀ ਰਹੀ। ਬਿਲਕੁਲ ਸਹੀ। ਪਰ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੋਂ ਕੀ ਹੁਣ ਭੱਜਣਾ ਚਾਹੁੰਦੇ ਨੇ? ਪਹਿਲਾਂ ਚਿੱਠੀ ਦਿੰਦੇ ਨੇ ਕਿ ਜੀ ਜਿਹੜੀ ਉਹ ਗੱਲ ਕੀਤੀ ਕਿ ਝੋਲੀ ਪਵਾਉਣਾ ਸਾਰੇ ਗ੍ਰਾਂ, ਉਸ ਤੋਂ ਬਾਅਦ ਛੇਤੀ ਕਰਾਉਣ ਦੇ ਹਵਾਲੇ ਜਿਹੜੀ ਚਿੱਠੀ ਦਿੰਦੇ ਨੇ ਉਹਦੇ ਚ ਤਾਂ ਕਹਿੰਦੇ ਨੇ ਕਿ ਮੈਨੂੰ ਤਾਂ ਬੇਮਤਲਬ ਭੰਡਿਆ ਜਾ ਰਿਹਾ ਜੀ, ਬੇਮਤਲਬ ਮੇਰੇ ਤੇ ਦੋਸ਼ ਥੋਪੇ ਜਾ ਰਹੇ ਨੇ ਜੀ, ਹੈ ਨਾ, ਮਤਲਬ ਕਿ ਇਹੋ ਜਿਹਾ ਕੋਈ ਮਸਲਾ ਹੀ ਨਹੀਂਗਾ ਜੀ। ਇਹ ਉਹ ਨੇ ਜੀ ਜਿਹੜੇ ਦੋਸ਼ ਲਾ ਰਹੇ ਇਹਨਾਂ ਨੇ, ਕਈ ਇਹਨਾਂ ਨੇ ਸਾਰਿਆਂ ਨੂੰ ਤਾਂ ਸੱਤਾ ਚ ਮਲਾਈ ਖਾਧੀ ਹੈ। ਇਹਦਾ ਮਤਲਬ ਮਲਾਈ ਤਾਂ ਸੀ ਨਾ ਖਾਣ ਲਈ। ਸਹੀ ਗੱਲ ਆ, ਬਿਲਕੁਲ ਸਹੀ। ਉਹਨਾਂ ਦੇ ਹੋ ਸਕਦਾ ਉਹਨਾਂ ਦੀ ਲੜਾਈ ਵੀ ਇਹੀ ਹੋਵੇ ਕਿ ਜੀ ਸਾਨੂੰ ਚਮਚਿਆਂ ਨਾਲ ਦਿੱਤੀ, ਆਪ ਕੋਲੇ ਭਰ ਕੇ ਖਾ ਲਈ। ਜੇ ਤੁਸੀਂ ਕਹਿ ਰਹੇ ਹੋ ਕਿ ਸੱਤਾ ਦੇ ਰਹਿੰਦੇ ਉਹਨਾਂ ਨੇ ਮਲਾਈ ਖਾਧੀ, ਤਾਂ ਤੁਸੀਂ ਵੀ ਤਾਂ ਖਾਧੀ ਆ ਨਾ ਫਿਰ। ਸੋ ਕੀ ਇਹ ਉਸ ਮਲਾਈ ਦਾ ਮਸਲਾ ਕਿ ਸਾਰੇ ਨਾਲ ਲੱਗੇ ਰਹਿਣਾ ਚਾਹੁੰਦੇ ਨੇ ਕਿ ਇੱਧਰ ਕੋਲੇ ਆ ਉੱਧਰ ਤਾਂ ਚਮਚੇ ਹੀ ਨੇ? ਸਹੀ। ਸੋ ਇਹ ਸਾਰੇ ਪਹਿਲੂ ਨੇ ਸੁਖਬੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਜਿਹੜਾ ਇੱਕ ਲੱਗਿਆ ਸੀਗਾ ਕਿ ਚਲੋ ਫਿਰ ਲੀਹ ਤੇ ਪਰਤ ਰਿਹਾ, ਇਹ ਉਸੇ ਤਰ੍ਹਾਂ ਦਾ ਪਹਿਲੂ ਹੈ ਕਿ ਪਹਿਲਾਂ ਅਕਾਲ ਤਖਤ ਸਾਹਿਬ ਤੇ ਤੁਸੀਂ ਸਮਰਪਣਾ ਪੱਖ ਦਿਖਾ ਕੇ ਬਾਅਦ ਚੋਂ ਦਲੀਲਾਂ ਹੋਰ ਤਰ੍ਹਾਂ ਦੀ ਦੇ ਕੇ ਤੁਸੀਂ ਆਪਣੇ ਕੇਸ ਨੂੰ ਖਾਰਜ ਕਰ ਰਹੇ ਹੋ ਜਾਂ ਆਪਣੇ ਸਮਰਪਣ ਨੂੰ ਖਾਰਜ ਕਰ ਰਹੇ ਹੋ। ਤੇ ਉਸੇ ਤਰ੍ਹਾਂ ਇੱਥੇ ਪਹਿਲਾਂ ਅਸਤੀਫਾ ਦੇ ਕੇ ਕਿਹਾ ਕਿ ਲਓ ਜੀ ਚਲੋ ਛੱਡਤਾ, ਤੇ ਬਾਅਦ ਚੋਂ ਹੁਣ ਇਹ ਬਚਾਉਣ ਦੀ ਕਵਾਇਦ ਦੇ ਵਿੱਚ ਚਾਹੇ ਲੀਡਰਾਂ ਦੀ ਨਲਾਇਕੀ ਹੋਵੇ, ਚਾਹੇ ਤੁਹਾਡੀ ਉਹ ਘੜੀ ਸਕੀਮ ਹੋਵੇ, ਇਹ ਸਾਰਾ ਸਕ੍ਰਿਪਟਡ ਡਰਾਮਾ ਸੀ। ਇਹ ਸਕ੍ਰਿਪਟ ਸੁਖਬੀਰ ਵਾਲੇ ਪਾਸਿਓਂ ਸੀ ਜਾਂ ਸੁਖਬੀਰ ਦੀ ਪਾਰਟੀ 'ਚ ਬੈਠੇ ਹੋਰਨਾਂ ਨੇ ਲਿਖ ਲਈ? ਸੋ ਇਸ ਸਮੇਂ ਅਕਾਲੀ ਦਲ ਨੇ ਮੁੜ ਕੇ ਇੱਕ ਵੱਡੀ ਗਲਤੀ ਕਰ ਲਈ ਆ। ਬਿਲਕੁਲ। ਤੁਸੀਂ ਜਦੋਂ ਚਰਚਾ ਕਰ ਰਹੇ ਸੀ ਨਾ ਵੀ ਨਾਅਰੇਬਾਜ਼ੀ ਦੀ ਜਾਂ ਹੋਰ ਗੱਲਾਂ ਦੀ, ਜਾਂ ਤੁਸੀਂ ਸਵਾਲ ਜਿਹੜੇ ਖੜੇ ਕੀਤੇ ਸ਼ਰਮਾ ਜੀ, ਅਸਲ ਦੇ ਵਿੱਚ ਜੇ ਆਪਾਂ ਦੇਖੀਏ ਨਾ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਕਾਰਕਰਦਗੀਆਂ ਨੇ ਅਕਾਲੀ ਦਲ ਦੀਆਂ, ਉਹ ਇੱਕ ਜਥੇਬੰਦੀ ਵੱਲੋਂ ਨਾ ਹੋ ਕੇ ਇੱਕ ਵਿਅਕਤੀ ਵਿਸ਼ੇਸ਼ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਾ ਪ੍ਰਤੀਤ ਹੁੰਦੀਆਂ। ਕੋਈ ਬੰਦਾ ਨਾਲ ਲਾ ਲਿਆ, ਉੱਥੇ ਜ਼ਿਮਨੀ ਚੋਣ ਕਰਾ ਲਈ, ਉਹ ਜਿੱਤ, ਵੱਡੇ ਵੱਡੇ ਦਾਅਵੇ ਕਰ ਲਏ। ਆ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਕੀ ਸੁਖਬੀਰ ਬਿਨਾਂ ਹੁਣ ਅਕਾਲੀ ਦਲ ਚੱਲ ਨਹੀਂ ਸਕਦਾ, ਅਸਲ ਦੇ ਵਿੱਚ ਜਿਹੜੇ ਇਹਨੇ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਨੇ ਲਿਆ ਕੇ ਹਾਲਾਤ ਪੈਦਾ ਕੀਤੇ ਨੇ। ਕੋਈ ਹੋਰ ਆਗੂ ਕਿਉਂ ਨਹੀਂ ਪੈਦਾ ਕੀਤਾ ਜਾ ਸਕਿਆ ਇੰਨੇ ਸਾਲਾਂ ਦੇ ਵਿੱਚ? ਇੱਕ ਵੱਡਾ ਸਵਾਲ ਹੈ। ਜਿਹੜੀ ਜਥੇਬੰਦੀ ਪੰਜਾਬੀਆਂ ਦੀ ਸੀ, ਸਿੱਖਾਂ ਦੀ ਸੀ, ਉਹ ਇੱਕ ਪਰਿਵਾਰ ਵਿਸ਼ੇਸ਼ ਤੇ ਉਸ ਤੋਂ ਬਾਅਦ ਵਿਅਕਤੀ ਵਿਸ਼ੇਸ਼ ਤੇ ਜਦੋਂ ਡਿਪੈਂਡ ਹੋ ਗਈ ਤਾਂ ਫਿਰ ਹੁਣ ਇਸ ਮੁਹਾਨ ਤੇ ਆ ਕੇ ਖੜਨਾ ਹੀ ਸੀਗਾ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਿਆਸੀ ਰੌਲੇ ਰੱਪੇ ਦੀ, ਸਿਆਸੀ ਸ਼ੋਰ ਪ੍ਰਦੂਸ਼ਣ ਦੀ। ਜ਼ਿਮਨੀ ਚੋਣਾਂ ਦੇ ਲਈ ਚੋਣ ਪ੍ਰਚਾਰ ਮੁੱਕ ਚੁੱਕਿਆ। ਲੋਕਾਂ ਨੂੰ ਪਾਂ ਟੀ ਤੋਂ ਹੋ ਸਕਦਾ ਥੋੜੀ ਜਿਹੀ ਰਾਹਤ ਮਿਲੇ, ਪਹਿਲਾਂ ਹੀ ਪਰਾਲੀ ਵਾਲਾ ਪ੍ਰਦੂਸ਼ਣ ਤਾਂ ਬਹੁਤ ਹੈ। ਪਰ ਜਿਹੜਾ ਅਸਲ ਦੇ ਵਿੱਚ ਗੱਲ ਕਰਨ ਵਾਲੀ ਆ ਉਹ ਇਹ ਹੈ ਕਿ 4 ਸੀਟਾਂ ਤੇ ਮੁਕਾਬਲਾ ਫਸਮਾ ਹੀ ਆ ਜੀ। ਬਿਲਕੁਲ ਪ੍ਰਵੀਨ ਜੀ, ਕੱਲ 18 ਤਰੀਕ ਸੀ, ਕੱਲ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਖਤਮ ਹੋ ਗਿਆ। ਚੋਣ ਪ੍ਰਚਾਰ ਮੁੱਕਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜਵਾਬ ਖੜੇ ਹੋ ਗਏ। ਕਿਸੇ ਦੀ ਵੀਡੀਓ ਕਲਿੱਪ, ਕਿਸੇ ਦੇ ਕੋਈ ਕਿੱਸਾ ਕਹਾਣੀ, ਕਿਸੇ ਦਾ ਔਰਤਾਂ ਵਾਲਾ ਮਸਲਾ, ਕਿਸੇ ਦਾ ਜਵਾਕਾਂ ਨੂੰ ਨਾਲ ਲੈ ਕੇ ਸਾਈਕਲ ਤੇ ਨਾਅਰੇਬਾਜ਼ੀ, ਬਹੁਤ ਕੁਝ ਚੱਲ ਰਿਹਾ। ਹਾਂ, ਮਤਲਬ ਕਿ ਅੱਜ ਦਾ ਦਿਨ ਲੀਡਰ ਡੋਰ ਟੂ ਡੋਰ ਦੇ ਵਿੱਚ ਕੁਝ ਹੋਰ ਪੱਖਾਂ ਤੋਂ ਆਪਣਾ ਪ੍ਰਚਾਰ ਪ੍ਰਸਾਰ ਤੇ ਦਿਖਾਉਣਗੇ ਜੀ। ਸੋ ਜਿੱਦਾਂ ਹੀ ਜ਼ਿਮਨੀ ਚੋਣਾਂ ਦਾ ਚੋਣ ਪ੍ਰਚਾਰ ਮੁੱਕਦਾ, ਉਸੇ ਦਿਨ ਉਸੇ ਘੜੀ ਸ਼ਾਮ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਰਾਹੁਲ ਗਾਂਧੀ ਮੱਥਾ ਟੇਕਣ ਪਹੁੰਚਦੇ ਨੇ। ਠੀਕ ਹੈ ਜੀ। ਬੇਸ਼ੱਕ ਉਹਨਾਂ ਦੀ ਇਹ ਨਿੱਜੀ ਫੇਰੀ ਹੋਵੇ, ਬੇਸ਼ੱਕ ਉਹਨਾਂ ਦੇ ਧਾਰਮਿਕ ਅਕੀਦੇ ਤੋਂ ਇਹ ਇੱਕ ਸਿਰਫ ਸਦਭਾਵਨਾ ਵਜੋਂ, ਸਤਿਕਾਰ ਵਜੋਂ, ਆਪਣੀ ਸ਼ਰਧਾ ਵਜੋਂ ਇਹ ਫੇਰੀ ਹੋਵੇ, ਪਰ ਰਾਜਨੀਤਿਕ ਲੀਡਰ ਦਾ ਹਰ ਕਦਮ ਰਾਜਨੀਤਿਕ ਤੌਰ ਤੇ ਦੇਖਿਆ ਜਾਂਦਾ। ਬਿਲਕੁਲ ਸਹੀ, ਬਿਲਕੁਲ ਸਹੀ। ਇਸ ਮੌਕੇ ਰਾਹੁਲ ਗਾਂਧੀ ਦਾ ਦਰਬਾਰ ਸਾਹਿਬ ਆ ਕੇ ਮੱਥਾ ਟੇਕ ਕੇ ਜਲ ਦੀ ਸੇਵਾ ਕਰਨਾ, ਉਹ ਵੀਡੀਓ ਜਾਰੀ ਹੋਣੀਆਂ, ਉਹ ਤਸਵੀਰਾਂ ਪ੍ਰਚਲਿਤ ਹੋਣੀਆਂ, ਉਹ ਇਹ ਹੈ ਕਿ ਕੀ ਉਹਨਾਂ ਨੇ 4 ਸੀਟਾਂ ਤੇ ਬਿਨਾਂ ਜਾਇਆ ਕਾਂਗਰਸ ਦਾ ਪ੍ਰਚਾਰ ਕੀਤਾ? ਇਸ ਤਰ੍ਹਾਂ ਇਸ ਦੀ ਖੂਬ ਚਰਚਾ। ਦੂਸਰੇ ਪਾਸੇ ਕੇਜਰੀਵਾਲ ਆਪਣਾ ਜ਼ੋਰ ਲਾ ਗਏ। ਭਗਵੰਤ ਮਾਨ ਨੇ ਜਲੰਧਰ MP ਤੋਂ ਲੈ ਕੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਤੱਕ ਜੋ ਰੰਗ ਦਿਖਾਇਆ ਸੀ, ਉਹ ਰੰਗ ਇਹ 4 ਸੀਟਾਂ ਤੇ ਨਹੀਂ ਦਿਖਾਇਆ, ਪਰ ਫਿਰ ਵੀ ਆਪਣਾ ਕੰਮ ਕੀਤਾ ਜਿੰਨਾ ਕੁ ਉਹਨੂੰ ਪਾਰਟੀ ਨੇ ਦਿੱਤਾ, ਹੈ ਨਾ। ਤੇ ਉਧਰ ਵੱਖੋ-ਵੱਖ ਪਾਰਟੀਆਂ ਦੇ ਹਵਾਲੇ ਨਾਲ ਭਾਜਪਾਈਆਂ ਦੇ ਲੀਡਰਾਂ ਨੂੰ ਰਾਗ ਆ ਗਿਆ ਜੀ, ਕਦੇ ਕੋਈ ਆ ਗਿਆ, ਉਹਨਾਂ ਨੇ ਵੀ ਆਪਣਾ ਜ਼ੋਰ ਲਾ ਲਿਆ। ਹੁਣ ਫੈਸਲਾ ਵੋਟਰਾਂ ਨੇ ਕਰਨਾ। 1 ਸੀਟ ਮਾਝੇ ਦੀ ਆ, 1 ਸੀਟ ਦੁਆਬੇ ਦੀ ਆ, 2 ਸੀਟਾਂ ਮਾਲਵੇ ਦੀਆਂ ਨੇ। ਸਹੀ। ਮਾਝੇ ਵਾਲੀ ਸੀਟ ਦੇ ਉੱਤੇ ਅਕਾਲੀ ਦਲ ਦਾ ਲੀਡਰ ਸੁੱਚਾ ਸਿੰਘ ਲੰਗਾ ਕਹਿੰਦਾ ਵੀ ਮੈਂ ਤਾਂ ਖੁੱਲ੍ਹੇਆਮ ਆ, ਮੇਰੀ ਕਮੇਟੀ ਬੈਠੀ, ਅਸੀਂ ਮਤਾ ਪਤਾ, ਅਸੀਂ ਤਾਂ ਆਮ ਆਦਮੀ ਪਾਰਟੀ ਦੇ ਨਾਲ ਜਾਵਾਂਗੇ।
ਜਿਹੜੀ ਅਕਾਲੀ ਦਲ ਆਪਣੇ ਘਰ ਲੈ ਕਲੇਸ਼ ਚ ਉਲਝੀ ਆ, ਉਹ ਇਸ ਮਸਲੇ ਤੇ ਸਪਸ਼ਟ ਕਰ ਹੀ ਨਹੀਂ ਸਕੀ ਕਿ ਅਸੀਂ ਸਰਕਾਰ ਨਾਲ ਜਾਣਾ ਨਹੀਂ ਜਾਣਾ, ਇਹ ਲੰਗਾਹ ਦਾ ਫੈਸਲਾ ਹੈ, ਸਾਡਾ ਨਹੀਂ ਹੈ, ਕੀ ਹੈ। ਪਰ ਭਾਜਪਾ ਚ ਗਿਆ ਲੀਡਰ ਵੀ ਅਕਾਲੀਆਂ ਵਾਲਾ ਹੈ, ਤੇ ਇਧਰੋਂ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਸਮਰਥਨ ਅਕਾਲੀ ਦਲ ਦਾ, ਤੇ ਸੁਖਜਿੰਦਰ ਸਿੰਘ ਰੰਧਾਵੇ ਦੀ ਅੱਖ ਕਾਂਗਰਸ ਦੇ ਨਾਲ ਅਕਾਲੀਆਂ ਦੀ ਵੋਟ ਤੇ ਹੈ। ਸੋ ਕਿਹਦਾ ਕੀ ਬਣਨਾ ਪਤਾ ਨਹੀਂ, ਉੱਥੇ ਪਤਾ ਨਹੀਂ ਹੈ, ਬਿਲਕੁਲ ਜੀ, ਗਹਿ ਸਥਿਤੀ ਹੈਗੀ ਹੈ। ਦੂਸਰੇ ਪਾਸੇ ਆ ਜਾਓ ਚੱਬੇਵਾਲ ਜੀ। ਚੱਬੇਵਾਲ ਦੇ ਵਿੱਚ ਇਹ ਉਹ ਹਲਕਾ ਹੈ ਜਿੱਥੇ ਭਾਜਪਾ ਆਪਣਾ ਵੋਟ ਰੱਖਦੀ ਹੈ, ਪਰ ਇਸ ਚੱਬੇਵਾਲ ਦੇ ਖੇਤਰ ਤੋਂ ਇਲਾਵਾ ਜੇ ਭਾਜਪਾ ਆਪਣਾ ਵੋਟ ਰੱਖਦੀ ਹੈ ਤਾਂ ਚੱਬੇਵਾਲ ਨਰੋਲ ਪੇਂਡੂ ਖੇਤਰ ਹੈ, ਮਤਲਬ ਪੂਰਾ 100% ਦਾ 100% ਪੇਂਡੂ ਖੇਤਰ ਹੈ। ਜਿਵੇਂ ਜੇ ਆਪਾਂ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਉੱਥੇ ਵੀ ਬਿਲਕੁਲ ਸਥਿਤੀ ਅਜਿਹੀ ਹੋਇਆ, 95-96% ਉਹ ਪੇਂਡੂ ਖੇਤਰ ਹੈ। ਚੱਬੇਵਾਲ ਦੇ ਵਿੱਚ ਪਹਿਲੇ ਦਿਨ ਤੋਂ ਲੱਗ ਰਿਹਾ ਸੀਗਾ ਕਿ ਵੀ ਆਮ ਆਦਮੀ ਪਾਰਟੀ ਆਰਾਮ ਨਾਲ ਲੈ ਜੂਗੀ, ਰਾਜਪਾਲ ਚੱਬੇਵਾਲ ਦਾ ਮੁੰਡਾ ਆਪਣੇ ਬਾਪੂ ਦੀ ਕਮਾਈ ਤੇ ਕਾਂਗਰਸ ਦਾ ਵੋਟ ਤੇ ਆਪ ਦੀ ਸਰਕਾਰ ਦੇ ਸੱਤਾ ਦਾ ਫਾਇਦਾ ਸਾਰੇ ਪਾਸੇ ਹੁੰਜਲੂਗਾ ਤੇ ਗੱਲ ਬਣ ਜੂਗੀ। ਪਰ ਉੱਥੇ ਰਾਣਾ ਗੁਰਜੀਤ ਹੋਰਾਂ ਨੇ ਜਿਵੇਂ ਝੰਡਾ ਗੱਡ ਕੇ ਕੰਮ ਕੀਤਾ, ਉਹਨਾਂ ਨੇ ਕਾਂਗਰਸ ਦੀ ਗੱਡੀ ਤੋੜਤਾ ਲਈ। ਠੀਕ ਹੈ, ਹੁਣ ਉਹ ਗੱਡੀ ਚੱਬੇਵਾਲ ਦੇ ਮੁੰਡੇ ਦੇ ਬਰਾਬਰ ਤੱਕ ਅੱਪੜਦੀ ਵੀ ਹੈ ਜਾਂ ਨਹੀਂ, ਜਾਂ ਉਹਨੂੰ ਪਾਰ ਕਰਦੀ ਵੀ ਹੈ ਕਿ ਨਹੀਂ, ਇਹ ਤਾਂ 23 ਤਰੀਕ ਨੂੰ ਪਤਾ ਲੱਗੂਗਾ, 23 ਨਵੰਬਰ ਜਦੋਂ ਨਤੀਜੇ ਆਉਣਗੇ। ਫਿਲਹਾਲ ਉਹਨੇ ਮਤਲਬ ਕਿ ਚੋਣ ਪਿੜ ਭਖਾ ਲਈ ਇੱਕ ਵਾਰ। ਇਸੇ ਤਰ੍ਹਾਂ ਦੀ ਚੋਣ ਪਿੜ ਮਾਲਵੇ ਦੀ ਬਰਨਾਲਾ ਸੀਟ ਤੇ ਵੀ ਭਖੀ ਹੋਈ ਨਜ਼ਰ ਆਉਣ ਲੱਗ ਪਈ। ਉੱਥੇ ਉਹ ਇੱਕੋ ਇੱਕ ਸੀਟ ਹੈ ਇਹਨਾਂ ਚਾਰਾਂ ਚੋਂ ਜਿਹੜੀ 60-62% ਸ਼ਹਿਰੀ ਹੈ। ਜੀ ਜੀ, ਬਰਨਾਲੇ ਦਾ ਵਪਾਰੀ ਵਰਗ, ਹਿੰਦੂ ਵਰਗ, ਕੀ ਉਹ ਬੀਜੇਪੀ ਵਾਲੇ ਦਾ ਪੇਚਾਂ ਦੇ ਤਹਿਤ ਕੇਵਲ ਢਿੱਲੋਂ ਨਾਲ ਜਾਊਗਾ, ਜਾਂ ਉਹ ਇਸ ਗੱਲੋਂ ਨਾਰਾਜ਼ ਹੈ ਕਿ ਵੀ ਪਾਰਟੀ ਸੰਗਠਨ ਚੋਂ ਟਿਕਟੇ ਨਹੀਂ ਗਈ, ਫਿਰ ਅਸੀਂ ਕੀ ਕਰਨਾ, ਸਾਰੇ ਤਾਂ ਬਾਹਰ ਹੀ ਦੇ ਦਿੰਦੇ ਨੇ ਉਮੀਦਵਾਰ, ਇਹ ਸਾਡੇ ਵਾਲੇ ਵੋਟਾਂ ਸਾਡੀਆਂ ਪੱਕੀਆਂ ਭਾਲਦੇ ਨੇ ਤੇ ਲੋਕਾਂ 'ਚ ਬਦਨਾਮੀ ਸਾਡੀ ਕਰਾਉਂਦੇ ਨੇ, ਫਿਰ ਅਸੀਂ ਕੀ ਕਰਨਾ। ਕੀ ਉੱਥੇ ਉਹ ਸੱਤਾ ਧਿਰ ਨਾਲ ਜਾਣਾ ਪਸੰਦ ਕਰਨਗੇ, ਕਿਹਦੇ ਨਾਲ ਸਰਕਾਰ ਨਾਲ ਜਾਓ ਜਿੱਥੋਂ ਕੰਮ ਵੀ ਲੈਣੇ ਆ, ਕੁਛ ਕਰਨਾ, ਜਾਂ ਕਾਂਗਰਸ ਉੱਥੇ ਜਿਹੜੇ ਆਪਣੀ ਵੋਟ ਬੈਂਕ ਸਮਝਦੀ ਰਹੀ ਹੈ ਕਿ ਸਾਡਾ ਇਹ ਏਰੀਆ ਰਿਹਾ, ਸਾਡਾ ਇਹ ਥਾਂ ਰਹੀ ਹੈ, ਉਹ ਉੱਥੇ ਵੋਟ ਲੈ ਜਾਣਗੇ। ਮੀਤ ਹੇਅਰ ਉੱਥੋਂ ਲਗਾਤਾਰ ਮਤਲਬ ਕਿ ਜੇ ਆਪਾਂ ਕਹੀਏ 2 ਵਾਰ MLA ਬਣੇ ਨੇ, ਤੇ ਸੰਗਰੂਰ ਵਾਲੀ ਹੁਣ ਤੀਜੀ ਵਾਰ ਉਹ MP ਵੀ ਜਿੱਤ ਗਏ। ਸੋ ਇਸ ਲਈ ਮੀਤ ਹੇਅਰ ਆਪਣੇ ਦਮਖਮ ਨਾਲ ਆਪਣੇ ਚਾਹੇ ਉਹ ਮਾਸੀ ਦਾ ਮੁੰਡਾ ਹੈ ਜਾਂ ਨਹੀਂ, ਉਹਨੂੰ ਟਿਕਟ ਦਬਾ ਲਿਆਏ, ਤੇ ਪਰ ਬਾਠ ਦੀ ਚਰਚਾ ਤਾਂ ਹਲਕੇ 'ਚ ਖੁੱਲ੍ਹੇਆਮ ਹੈ ਕਿ ਬਾਈ ਇਹ ਤਾਂ ਭਗਵੰਤ ਮਾਨ ਦਾ ਬੰਦਾ ਹੈ, ਆਮ ਆਦਮੀ ਪਾਰਟੀ ਦਾ ਹੀ ਹੈ। ਇਹ ਚਰਚਾ ਆਮ ਆਦਮੀ ਪਾਰਟੀ ਦੀ ਉੱਥੇ ਧਾਰ ਨੂੰ ਖੁੰਡੀ ਕਰਦਾ ਜੀ, ਤੇ ਇਹ ਚੋਂ ਕੇਵਲ ਢਿੱਲੋਂ ਨੂੰ ਆਸ ਜਾਗਦੀ ਹੈ। ਪਰ ਪ੍ਰਤਾਪ ਬਾਜਵਾ, ਚਰਨਜੀਤ ਚੰਨੀ ਤੇ ਬਲਵੀਰ ਸਿੱਧੂ, ਇਹਨਾਂ ਨੇ ਜਿਵੇਂ ਉੱਥੇ ਨਿੱਠ ਕੇ ਕੰਮ ਕੀਤਾ, ਹੁਣ ਉਹ ਕਾਂਗਰਸ ਵਾਲੀ ਵੋਟ ਕੀ ਮੁਕਾਬਲੇ ਵਾਲੀ ਵੋਟ ਬਣੂਗੀ ਜਾਂ ਫੈਸਲਾ ਕੁੱਲ ਵੋਟ ਬਣੂਗੀ ਭਾਜਪਾ ਤੇ ਆਪ ਦੇ ਵਿੱਚ, ਇਹ ਦੇਖਣ ਵਾਲੀ ਗੱਲ ਹੋਊਗੀ। ਉੱਥੇ ਵੀ ਮਤਲਬ ਕਿ ਸਥਿਤੀ ਬਦਲੀ ਹੈ ਹੁਣ ਪਿਛਲੇ 7-8 ਦਿਨਾਂ 'ਚ, ਤੇ ਸਭ ਦੀਆਂ ਨਜ਼ਰਾਂ ਲੈ ਦੇ ਕੇ ਇੱਕੋ ਇੱਕ ਗਿੱਦੜਬਾਹਾ ਸੀਟ ਤੇ ਨੇ, ਜਿੱਥੇ ਸਾਰਾ ਕੁਛ ਅਕਾਲੀ ਦਲ ਦੀ ਵੋਟ ਤੇ ਨਿਰਭਰ ਹੈ ਬਾਈ ਜੀ। ਰਾਜਾ ਵੜਿੰਗ ਕਹਿੰਦਾ ਮੇਰੀ ਵਾਲੀ ਤਾਂ ਮੈਨੂੰ ਪੈ ਜੂ, ਜੇ ਮੈਂ ਅਕਾਲੀਆਂ 'ਚ ਥੋੜੀ ਬਹੁਤ ਖਿੱਚ ਕੇ ਲੈ ਗਿਆ ਮੇਰੀ ਗੱਲ ਬਣ ਜੂ। ਤੇ ਡਿੰਪੀ ਢਿੱਲੋਂ ਕਹਿੰਦਾ ਵੀ ਆਪ ਵਾਲੀ ਤਾਂ ਪਤਾ ਨਹੀਂ ਪੂਰੀ ਪੈਣੀ ਹੈ ਕਿ ਨਹੀਂ ਪੈਣੀ, ਪਰ ਅਕਾਲੀਆਂ ਵਾਲੀ ਸਾਰੀ ਮੈਂ ਪਾਉਣੀ ਆ, ਮੈਂ ਤਾਂ ਸੀਟ ਤਾਂ ਬਚਦੀ ਹੈ। ਤੇ ਮਨਪ੍ਰੀਤ ਬਾਦਲ ਕਹਿੰਦਾ ਮੈਂ ਬੇਸ਼ੱਕ ਭਾਜਪਾ ਦਾ ਉਮੀਦਵਾਰ ਹੈ ਤਾਂ ਅਕਾਲੀਆਂ ਦੇ ਟੱਬਰ ਚੋਂ, ਇਸ ਲਈ ਵੋਟ ਤੇ ਮੇਰਾ ਹੱਕ ਹੈ। ਸੋ ਇਹ ਸਾਰੀ ਸਥਿਤੀ ਦੇ ਵਿੱਚ ਸਾਰਿਆਂ ਦੀ ਦੇਖੋ ਸਥਿਤੀ ਕਿਵੇਂ ਬਦਲਦੀ ਆ। ਰਾਜਾ ਵੜਿੰਗ ਤੇ ਉਹਦੀ ਧਰਮ ਪਤਨੀ ਇਸ ਸੀਟ ਨੂੰ ਮੁੱਖ ਮੰਤਰੀ ਦੇ ਹਵਾਲੇ ਨਾਲ ਪ੍ਰਚਾਰ ਰਹੇ ਨੇ, ਠੀਕ ਹੈ, ਇਹ ਸੀਟ ਜਿਤਾ ਲਓ, ਮੁੱਖ ਮੰਤਰੀ ਕੱਲ ਨੂੰ ਤੁਹਾਡਾ ਹੀ ਮੁੰਡਾ ਬਣੂ, ਮਤਲਬ ਕਿ ਰਾਜਾ ਵੜਿੰਗ ਬਣੂ, ਹੈ ਨਾ। ਉਹ 2.5 ਸਾਲਾਂ ਤੋਂ ਬਾਅਦ ਸਾਡੀ ਉਹ ਵਾਰੀ ਆ, ਇਹ ਕਹਿ ਰਹੇ ਨੇ। ਪਰ ਉਹਨਾਂ ਨੂੰ ਜਦੋਂ ਗੱਡੀ ਫਸਦੀ ਲੱਗੀ ਤਾਂ ਚੰਨੀ ਨੂੰ ਬੁਲਾਉਣਾ ਵੀ ਪਿਆ ਤੇ ਉਹਦੇ ਹੱਕ 'ਚ ਨਾਅਰੇ ਵੀ ਲਾਉਣੇ ਪਏ ਰਾਜਾ ਵੜਿੰਗ ਨੂੰ ਖੁਦ, ਤੇ ਇਹਦਾ ਚੰਨੀ ਦੇ ਪੋਸਟਰ ਵੀ ਲਾਉਣੇ ਪਏ, ਹੈ ਨਾ। ਤੇ ਉਧਰ ਡਿੰਪੀ ਦੇ ਖਿਲਾਫ ਅਕਾਲੀਆਂ ਦੇ ਕੁਝ ਪੋਸਟਰ ਚੱਲ ਰਹੇ ਨੇ ਉੱਥੇ, ਜਿਹੜਾ ਸਕੇ ਭਰਾਵਾਂ ਵਰਗੇ ਸੁਖਬੀਰ ਦਾ ਨਹੀਂ ਬਣਿਆ, ਤੁਹਾਡਾ ਕੀ ਬਣੂ, ਹੈ ਨਾ। ਸੋ ਇਸ ਲਈ ਸਥਿਤੀਆਂ ਪਲ ਪਲ ਕਿਵੇਂ ਬਦਲਦੀਆਂ, ਇਹ ਵੀ ਗਿੱਦੜਬਾਹ 'ਚ ਦੇਖਣ ਨੂੰ ਮਿਲਿਆ। ਗਿੱਦੜਬਾਹ 'ਚ ਤਾਂ ਸਥਿਤੀ ਸ਼ੇਅਰ ਮਾਰਕੀਟ ਵਾਲੀ ਬਣੀ ਹੋਈ ਆ। ਅੱਛਾ, ਕਿ ਇੱਕ ਪਿੰਡ 'ਚ ਲੈ ਵੀ ਇਹਦਾ ਨਾਂ ਉੱਪਰ, ਦੂਏ 'ਚ ਉਹਦਾ ਨਾਂ ਉੱਪਰ, ਕਿਸੇ ਨੂੰ ਕੋਈ ਨਹੀਂ ਕੁਝ ਕਹਿ ਸਕਦਾ ਕਿ ਕੌਣ ਕਿੱਦਾਂ ਲੈ ਜਾਊਗਾ। ਸੋ ਇਸ ਲਈ ਆਹ 2 ਦਿਨ ਹੋਰ ਤੇ 23 ਤਰੀਕ ਤੱਕ ਫਿਰ ਵੋਟਾਂ ਤੋਂ ਬਾਅਦ ਨੀਂਦ ਨਹੀਂ ਆਉਣੀ ਅਜੇ। ਫਿਲਹਾਲ 4 ਜ਼ਿਮਨੀ ਚੋਣਾਂ ਤੇ ਚੋਣ ਪ੍ਰਚਾਰ ਮੁੱਕ ਗਿਆ। 45 ਉਮੀਦਵਾਰ ਨੇ ਮੈਦਾਨ 'ਚ, ਸਭ ਤੋਂ ਵੱਧ ਉਮੀਦਵਾਰ ਗਿੱਦੜਬਾਹ ਤੇ ਡੇਰਾ ਬਾਬਾ ਨਾਨਕ 'ਚ 14 ਨੇ, ਫਿਰ ਬਰਨਾਲਾ 'ਚ 11 ਨੇ ਤੇ ਚੱਬੇਵਾਲ ਦੇ ਵਿੱਚ 6 ਨੇ। ਇਹਨਾਂ 45 ਚੋਂ ਸਿਰਫ 2 ਮਹਿਲਾ ਉਮੀਦਵਾਰ ਨੇ ਔਰ 2 ਕਾਂਗਰਸੀ MPਆਂ ਦੀ ਧਰਮ ਪਤਨੀਆਂ ਨੇ, ਇੱਕ ਡੇਰਾ ਬਾਬਾ ਨਾਨਕ ਤੇ ਇੱਕ ਗਿੱਦੜਬਾਹ। ਸੋ 4 ਸੀਟਾਂ ਤੇ ਜੇ ਹੁਣ 20 ਨੂੰ ਵੋਟਾਂ, 23 ਨੂੰ ਨਤੀਜੇ। ਜੀ, ਤੇ ਸ਼ਰਮਾ ਜੀ ਗੱਲ ਕਰੀਏ ਆਪਾਂ ਚੰਡੀਗੜ੍ਹ ਦੇ ਮਸਲੇ ਦੀ।
ਆਪਾਂ ਇਹਦੇ ਤੇ ਬਹੁਤ ਡਿਟੇਲ ਦੇ ਨਾਲ ਗੱਲਬਾਤ ਕੀਤੀ ਸੀ, ਸਾਰੀਆਂ ਸਿਆਸੀ ਪਾਰਟੀਆਂ ਦਾ ਰੁਖ ਕੀ ਹੈ, ਚੰਡੀਗੜ੍ਹ ਦੇ ਮਸਲੇ ਤੇ ਕੇਂਦਰ ਕਿਵੇਂ ਤੇ ਪੰਜਾਬ ਦਾ ਹੱਕ ਕਿਵੇਂ ਕਿਵੇਂ ਕਮਜ਼ੋਰ ਹੁੰਦਾ ਗਿਆ, ਇਹਦੇ ਤੇ ਆਪਾਂ ਗੱਲਬਾਤ ਕੀਤੀ ਸੀ। ਇਸ ਸਾਰੇ ਕਾਸੇ ਦੇ ਦਰਮਿਆਨ ਰਾਜਪਾਲ ਦਾ ਇੱਕ ਬਿਆਨ ਆਇਆ ਹੈ ਤੇ ਉਸ ਬਿਆਨ ਦੇ ਵਿੱਚ ਬੇਸ਼ੱਕ ਉਹਨਾਂ ਨੇ ਗੱਲ ਤਾਂ ਆਪਣੀ ਹਿਸਾਬ ਦੇ ਨਾਲ ਸਮਤੋਲ ਵਾਲੀ ਕੀਤੀ ਹੈ, ਪਰ ਅਸਲ ਦੇ ਵਿੱਚ ਉਸ ਬਿਆਨ ਨੂੰ ਚਲਾਕੀ ਭਰਿਆ ਬਿਆਨ ਕਿਵੇਂ ਕਿਹਾ ਜਾ ਰਿਹਾ ਜੀ? ਪ੍ਰਵੀਨ ਜੀ, ਆਪਾਂ ਪਹਿਲਾਂ ਹੀ ਜਦੋਂ ਚੰਡੀਗੜ੍ਹ ਦੇ ਮਸਲੇ ਤੇ ਗੱਲ ਕਰ ਰਹੇ ਸੀ, ਆਪਾਂ ਗੱਲ ਕਰ ਰਹੇ ਸੀ ਕਿ ਹਰਿਆਣੇ ਕੋਲ ਵੱਖਰਾ ਰਾਜਪਾਲ ਹੈ, ਹਾਂਜੀ, ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ। ਹੂੰ, ਉਹ ਇਸ ਲਈ ਜ਼ਮੀਨ ਤਬਦੀਲੀ ਵਾਲਾ ਸਾਰਾ ਕੇਸ ਰਾਜਪਾਲ ਦੇ ਹੱਥੋਂ ਹੀ ਲੰਘਣਾ। ਉਹ ਪੰਜਾਬ ਦਾ ਰਾਜਪਾਲ ਹੈ, ਇਸ ਲਈ ਉਹਨੂੰ ਚੰਡੀਗੜ੍ਹ ਦਾ ਕੰਮ ਮਿਲਿਆ। ਇਹਦਾ ਮਤਲਬ ਚੰਡੀਗੜ੍ਹ ਸਾਡਾ। ਇਹ ਤੋਂ ਵੱਧ ਹੋਰ ਕੀ ਆਧਾਰ ਚਾਹੀਦਾ ਕਿ ਇਹ ਪ੍ਰਕਿਰਿਆ ਚੱਲੀ ਜਾਂਦੀ ਹੈ? ਤੁਸੀਂ ਉਹਨੂੰ ਖਾਰਜ ਕਰਨ ਦੀ, ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਚਲੋ ਬਰਕਰਾਰ ਰਿਹਾ ਜਦੋਜਹਿਦ ਦੇ ਸਦਕਾ। ਹੁਣ ਜਦੋਂ ਲੀਡਰਾਂ ਨੇ ਇਸ ਮਸਲੇ ਤੇ ਆਪਣੀ ਕਾਰਵਾਈ ਬਿਆਨਬਾਜ਼ੀ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਟਵੀਟ ਰਾਹੀਂ, ਚਿੱਠੀਆਂ ਰਾਹੀਂ ਪਾ ਕੇ ਆਪਣਾ ਡੰਗ ਟਪਾਈ ਕੀਤੀ, ਪਰ ਪੰਜਾਬ 'ਚ ਚਰਚਾ ਤੁਰ ਪਈ ਜੀ। ਇਹ ਚਰਚਾ ਹੋ ਸਕਦਾ ਜ਼ਿਮਨੀ ਚੋਣਾਂ ਤੋਂ ਬਾਅਦ ਜ਼ੋਰ ਫੜ ਲਵੇ, ਹੋ ਸਕਦਾ ਸੰਗਠਨਾਂ ਦੇ ਤੌਰ ਤੇ ਕੋਈ ਜ਼ੋਰ ਫੜ ਲਵੇ, ਤਾਂ ਇਹ ਲੜਾਈ ਬੜੀ ਬਣਨੀ ਹੈ ਜੇਕਰ ਸਰਕਾਰ ਨੇ ਇਸ ਦੇ ਵਿੱਚ ਸਹੀ ਪੱਖ ਨਹੀਂ ਅਖਤਿਆਰ ਕੀਤਾ। ਹੁਣ ਇਸ ਪਹਿਲੂ ਤੇ ਮਤਲਬ ਸੱਤਾਧਾਰੀ ਧਿਰ ਨੇ ਹਰਪਾਲ ਚੀਮਾ ਨੂੰ ਰਾਜਪਾਲ ਕੋਲ ਭੇਜ ਕੇ ਜੀ ਮੈਮੋਰੈਂਡਮ ਦਿੱਤਾ। ਮਾਲਵਿੰਦਰ ਕੰਗ ਹੋਰਾਂ ਨੇ ਜੀ ਗ੍ਰਹਿ ਮੰਤਰੀ ਦੇ ਨਾਮ ਚਿੱਠੀ ਲਿਖਤੀ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵੇ ਨੇ ਮੁੱਖ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਚਿੱਠੀ ਲਿਖਤੀ, ਹੈ ਨਾ। ਮਨੋਜਨ ਕਾਲੀਆ ਨੇ ਰਾਜਪਾਲ ਦੇ ਨਾਮ ਚਿੱਠੀ ਲਿਖਤੀ। ਰਾਜਾ ਵੜਿੰਗ ਦਾ ਬਿਆਨ ਆ ਗਿਆ। ਅਕਾਲੀ ਦਲ ਵਾਲਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਕੱਲ ਵਾਲੀ ਮੀਟਿੰਗ 'ਚ ਵੀ ਮਤਾ ਪਾ ਕੇ ਆਪਣਾ ਰੋਸਾ ਪ੍ਰਗਟਾਤਾ। ਤੇ ਸੁਨੀਲ ਜਾਖੜ ਪ੍ਰਧਾਨ ਰਹਿਣ ਨਾ ਰਹਿਣ ਬੀਜੇਪੀ ਦੇ, ਪਰ ਉਹਨਾਂ ਨੇ ਵੀ ਇਸ ਮਸਲੇ ਤੇ ਰੋਸਾ ਪ੍ਰਗਟਾਇਆ। ਸੋ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਦਰਮਿਆਨ ਪੰਜਾਬ ਦੇ ਰਾਜਪਾਲ, ਚੰਡੀਗੜ੍ਹ ਦੇ ਪ੍ਰਸ਼ਾਸਕ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਇੱਕ ਸਮਾਗਮ 'ਚ ਜਾਂਦੇ ਨੇ ਤੇ ਉੱਥੇ ਸਵਾਲ ਆ ਜਾਂਦਾ ਉਹਨਾਂ ਮੂਹਰੇ, ਆਉਣਾ ਹੀ ਸੀਗਾ, ਤੇ ਉਹ ਇਸ ਸਵਾਲ ਤੇ ਸਪਸ਼ਟ ਜਵਾਬ ਦਿੰਦੇ ਆ, ਬਿਲਕੁਲ ਸਪਸ਼ਟ ਜਵਾਬ ਕਿ ਚੰਡੀਗੜ੍ਹ 'ਚ ਹਰਿਆਣਾ ਵਿਧਾਨ ਸਭਾ ਲਈ ਕੋਈ ਜ਼ਮੀਨ ਅਲਾਟ ਨਹੀਂ ਕੀਤੀ। ਅੱਛਾ, ਹੁਣ ਇਹ ਸਪਸ਼ਟ ਜਵਾਬ ਨਾਲ ਰਾਜਪਾਲ ਕੀ ਮਾਮਲਾ ਨਿਬੇੜਨਾ ਚਾਹੁੰਦੇ ਨੇ, ਜਾਂ ਉਹਨਾਂ ਨੂੰ ਲੱਗਦਾ ਕਿ ਮੇਰੀ ਇਸ ਬਿਆਨ ਨਾਲ ਮਾਮਲਾ ਨਿਬੜ ਗਿਆ, ਪਹਿਲੂ ਖਤਮ ਹੋ ਗਿਆ। ਉਹਨਾਂ ਨੇ ਕਿਹਾ ਕਿ ਇਸ ਮੰਗ ਦੇ, ਜ਼ਮੀਨ ਲੈਣ ਦੇ, ਇਸ ਨਾਲ ਸੰਬੰਧਿਤ ਕੇਸ ਮੇਰੇ ਕੋਲ ਲੰਮੇ ਸਮੇਂ ਤੋਂ ਪੈਂਡਿੰਗ ਪਿਆ। ਠੀਕ ਹੈ, ਤੇ ਜਦੋਂ ਇਹਦੇ ਪਰ ਕੋਈ ਫੈਸਲਾ ਹੋਊਗਾ ਫਿਰ ਗੱਲ ਕਰਾਂਗੇ। ਅਜੇ ਚੰਡੀਗੜ੍ਹ 'ਚ ਹਰਿਆਣਾ ਨੂੰ ਵਿਧਾਨ ਸਭਾ ਲਈ ਕੋਈ ਵੱਖਰੀ ਥਾਂ ਅਲਾਟ ਨਹੀਂ ਕੀਤੀ। ਹੁਣ ਇਹ ਕਹਿ ਕੇ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ, ਸਾਰੀਆਂ ਧਿਰਾਂ ਨੂੰ, ਪੰਜਾਬ ਵਾਲਿਆਂ ਨੂੰ ਕਹਿਤਾ ਕਿ ਬਈ ਠੰਡੇ ਹੋ ਕੇ ਬਹਿ ਜਾਓ, ਕੋਈ ਮਸਲਾ ਨਹੀਂ। ਜਨਾਬ, ਪੰਜਾਬ ਦੇ ਰਾਜਪਾਲ ਨੇ ਇਹ ਨਹੀਂ ਕਿਹਾ ਕਿ ਹਰਿਆਣਾ ਨੂੰ ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ ਲਈ ਥਾਂ ਨਹੀਂ ਦਿੱਤੀ ਜਾਵੇਗੀ। ਇਹ ਨਹੀਂ ਕਿਹਾ ਉਹਨਾਂ ਨੇ। ਸਹੀ ਕਿਹਾ, ਬਿਲਕੁਲ ਸਹੀ, ਬਿਲਕੁਲ ਸਹੀ। ਉਹਨਾਂ ਨੇ ਕਿਹਾ ਕਿ ਅਜੇ ਅਲਾਟ ਨਹੀਂ ਕੀਤੀ। ਇਹਦਾ ਮਤਲਬ ਤੁਸੀਂ ਅਲਾਟ ਕਰ ਸਕਦੇ ਹੋ। ਕਹਿੰਦੇ ਕਿ ਅਲਾਟ ਨਹੀਂ ਕੀਤੀ ਜਾਵੇਗੀ ਕਦੇ ਵੀ। ਹਾਂਜੀ, ਇਹ ਨੁਕਤੇ ਨੂੰ ਫੜਨ ਦੀ ਲੋੜ ਹੈ। ਹਾਂਜੀ, ਬਿਲਕੁਲ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਮਾਮਲਾ ਪੈਂਡਿੰਗ ਹੈ। ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਮਾਮਲਾ ਹੁਣ ਖਾਰਜ ਹੈ, ਖਤਮ ਹੈ। ਜਦੋਂ ਇਹਦੇ ਪਰ ਫੈਸਲਾ ਲਵਾਂਗੇ ਤਾਂ ਦੱਸਾਂਗੇ। ਫੈਸਲਾ ਲੈਣ ਤੋਂ ਬਾਅਦ ਦੱਸਣਾ ਕੀ ਮਤਲਬ ਹੈ ਵੀ? ਇਹਦੇ ਪਰ ਕੋਈ ਫੈਸਲਾ ਨਹੀਂ, ਇੱਕ ਨੁਕਾਤੀ ਹੈ ਕਿ ਇਹ ਜਗ੍ਹਾ ਨਹੀਂ ਦਿੱਤੀ ਜਾ ਸਕਦੀ। ਫਿਰ ਫੈਸਲਾ ਲਵਾਂਗੇ ਇਹਦਾ ਮਤਲਬ ਇਹ ਵੀ ਹੈ ਨਾ ਵੀ ਸੰਭਾਵਨਾ ਤਾਂ ਹੈਗੀ ਹੈ ਨਾ ਹਲੇ, ਬਸ ਉਹ ਤਾਂ ਨਹੀਂ ਨਾ ਖਤਮ ਹੋਈ। ਸੋ ਇਹ ਇੱਕ ਲਾਈਨ ਨੇ ਸਪਸ਼ਟ ਕਰਤਾ ਕਿ ਤੁਸੀਂ ਪੰਜਾਬ ਦੇ ਰਾਜਪਾਲ ਵਾਲੀ ਭੂਮਿਕਾ ਨਹੀਂ ਨਿਭਾ ਰਹੇ, ਤੁਸੀਂ ਭਾਜਪਾ ਦੇ ਲੀਡਰ ਵਾਲੀ ਭੂਮਿਕਾ ਨਿਭਾ ਰਹੇ ਹੋ। ਇਹ ਚਤਰਾਈ ਭਰਿਆ, ਸਿਆਸਤ ਨਾਲ ਭਰਿਆ ਬਿਆਨ ਹੈ ਜਿਹਦਾ ਤੁਸੀਂ ਕਹਿ ਰਹੇ ਹੋ ਕਿ ਚੰਡੀਗੜ੍ਹ 'ਚ ਹਰਿਆਣਾ ਵਿਧਾਨ ਸਭਾ ਲਈ ਕੋਈ ਜ਼ਮੀਨ ਅਲਾਟ ਨਹੀਂ ਕੀਤੀ। ਜਿਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਅਜੇ ਅਲਾਟ ਨਹੀਂ ਕੀਤੀ, ਅਲਾਟ ਕਰ ਸਕਦੇ ਹਾਂ, ਬਾਅਦ ਚੋਂ ਦੇਖਾਂਗੇ। ਜੀ ਜੀ, ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰੀਏ ਕੇਜਰੀਵਾਲ ਦੀ। ਇਹਨਾਂ ਦਾ ਮੰਤਰੀ ਦੇ ਗਿਆ ਅਸਤੀਫਾ, ਪਰ ਕਹਿੰਦੇ ਕਿ ਬੜੇ ਗੁੱਝੇ ਰਾਜ਼ ਨੇ ਇਹਦੇ ਅਸਤੀਫਾ ਦੇ ਕੇ ਭਾਜਪਾ 'ਚ ਜਾਣ ਦੇ। ਪ੍ਰਵੀਨ ਜੀ, ਦਿੱਲੀ 'ਚ ਹੁਣ ਚੋਣਾਂ ਨੇ ਜੀ। ਜਨਵਰੀ ਫਰਵਰੀ 'ਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਆ ਜਾਣੀਆਂ ਤੇ ਹੁਣ ਚੋਣਾਂ ਦੇ ਨੇੜੇ ਜਾ ਕੇ ਤਾਂ ਇਹ ਸਾਰਾ ਕੁਝ ਹੋਣਾ ਹੀ ਹੈ। ਆਮ ਆਦਮੀ ਪਾਰਟੀ ਦੇ 3 ਲੀਡਰ ਚੰਗੇ ਭਾਜਪਾ 'ਚ ਜਾ ਚੁੱਕੇ ਨੇ। ਠੀਕ ਹੈ। ਇਸ ਤੋਂ ਪਹਿਲਾਂ ਇਹਨਾਂ ਦਾ ਇੱਕ ਰਾਜਕੁਮਾਰ ਆਨੰਦ ਰਿਹਾ ਮੰਤਰੀ, ਅਪ੍ਰੈਲ ਮਹੀਨੇ ਉਹ ਵੀ ਮੰਤਰੀ ਸੀ, ਉਹ ਵੀ ਗਿਆ ਭਾਜਪਾ 'ਚ। ਫਿਰ ਇੱਕ ਇਹਨਾਂ ਦਾ ਸਾਬਕਾ ਮੰਤਰੀ ਰਿਹਾ ਰਜਿੰਦਰਪਾਲ ਗੌਤਮ, ਆਮ ਆਦਮੀ ਪਾਰਟੀ ਦਾ, ਉਹ ਵੀ ਭਾਜਪਾ 'ਚ ਗਿਆ। ਤੇ ਹੁਣ ਦਿੱਲੀ 'ਚ ਕੇਜਰੀਵਾਲ ਤੋਂ ਲੈ ਕੇ ਆਤਸ਼ੀ ਤੱਕ ਦੀ ਸਰਕਾਰ ਦੇ ਵਿੱਚ
ਗ੍ਰਹਿ ਮੰਤਰੀ ਤੋਂ ਲੈ ਕੇ ਟਰਾਂਸਪੋਰਟ ਵਿਭਾਗ ਤੱਕ ਦੇਖਣ ਵਾਲਾ ਹੈ ਨਾ, ਇਹ ਜੀ ਕੈਲਾਸ਼ ਗਹਿਲੋਤ ਅਚਾਨਕ ਅਸਤੀਫਾ ਦਿੰਦਾ ਤੇ ਅਸਤੀਫੇ ਦੇ ਵਿੱਚ ਬਿਲਕੁਲ ਉਹੀ ਦੋਸ਼ ਮੜਦਾ ਜਿਹਦੇ ਉੱਤੇ ਉਂਗਲ ਭਾਜਪਾ ਧਰਦੀ ਸੀ ਜਾਂ ਵਿਰੋਧੀ ਦਲ ਧਰਦੇ ਸੀ ਕਿ ਜੀ ਇਹ ਤਾਂ ਲੋਕ ਵਿਰੋਧੀ ਹੋ ਗਏ ਜੀ, ਇਹ ਤਾਂ ਨਿੱਜ ਕਮਾਉਣ ਲੱਗ ਗਏ ਜੀ, ਇਹ ਤਾਂ ਸ਼ਰਾਬ ਘੁਟਾਲੇ 'ਚ ਨੇ ਜੀ, ਇਹਨਾਂ ਨੇ ਸ਼ੀਸ਼ ਮਹਿਲ ਬਣਾ ਲਿਆ ਜੀ, ਇਹਨਾਂ ਨੇ ਤਾਂ ਜਮਨ ਵਾਲੀ ਸਫਾਈ ਵਾਲਾ ਮਸਲੇ ਤੇ ਕੋਈ ਕੰਮ ਨਹੀਂ ਕੀਤਾ ਜੀ। ਸੋ ਸਾਰੇ ਉਹ ਹਵਾਲੇ ਦੇ ਕੇ ਕੈਲਾਸ਼ ਗਹਿਲੋਤ ਨੇ ਜਦੋਂ ਅਸਤੀਫਾ ਦਿੱਤਾ ਤਾਂ ਬਿਲਕੁਲ ਚਿੱਟਾ ਦਿਖਦਾ ਸੀਗਾ, ਸਾਫ਼ ਪੜਿਆ ਜਾ ਰਿਹਾ ਸੀਗਾ ਕਿ ਭਾਈ ਇਹ ਬੀਜੇਪੀ 'ਚ ਜਾਊਗਾ। ਔਰ ਦੇਰ ਨਹੀਂ ਕੀਤੀ, ਉਹਨੇ ਬੀਜੇਪੀ ਜੁਆਇਨ ਕਰ ਲਈ। ਹੁਣ ਆਮ ਆਦਮੀ ਪਾਰਟੀ ਵਾਲੇ ਕਹੀ ਜਾਂਦੇ ਜੀ ਤਾਂ ਈਡੀ ਦਾ ਡਰ ਸੀ, ਇਹ ਤਾਂ ਸੀਬੀਆਈ ਦਾ ਡਰ ਸੀ ਜੀ, ਉਹ ਛਾਪੇ ਸੀ ਜੀ, ਇਸ ਲਈ ਇਹ ਤਾਂ ਵਾਸ਼ਿੰਗ ਮਸ਼ੀਨ ਹੈ ਜੀ, ਸੰਜੇ ਸਿੰਘ ਕਹਿੰਦਾ ਜੀ, ਇਹ ਸਾਰਾ ਕੁਝ ਉਹਨਾਂ ਨੇ ਆਪਣੇ ਤਰਕ ਵਿਤਰਕ ਦੇ ਕੇ ਮਾਮਲਾ ਠੰਡਾ ਕੀਤਾ। ਪਰ ਇਹਦੇ ਪਿੱਛੇ ਇੱਕ ਬਹੁਤ ਲੁਕਵਾਂ ਪਹਿਲੂ ਹੈ ਜਨਾਬ। ਉਹ ਪਹਿਲੂ ਇਹ ਹੈ ਕਿ ਕੇਜਰੀਵਾਲ ਤੋਂ ਬਾਅਦ ਸਰਕਾਰ ਦੇ ਵਿੱਚ ਮਨੀਸ਼ ਸਿਸੋਦੀਆ ਤੋਂ ਬਾਅਦ ਕੈਲਾਸ਼ ਗਹਿਲੋਤ ਨੂੰ ਦੇਖਿਆ ਜਾਂਦਾ ਸੀ। ਪਰ ਜਦੋਂ ਮਨੀਸ਼ ਸਿਸੋਦੀਆ ਅੰਦਰ ਗਏ ਜੇਲ੍ਹ ਦੇ ਅੰਦਰ, ਤਾਂ ਕੈਲਾਸ਼ ਗਹਿਲੋਤ ਦਾ ਮੰਨਣਾ ਸੀ ਕਿ ਕੇਜਰੀਵਾਲ ਮਨੀਸ਼ ਸਿਸੋਦੀਆ ਵਾਲੇ ਸਾਰੇ ਵਿਭਾਗ, ਸਾਰੇ ਮੰਤਰਾਲੇ ਮੈਨੂੰ ਸੌਂਪੂਗਾ, ਪਰ ਉਹਨਾਂ ਨੇ ਆਤਸ਼ੀ ਨੂੰ ਸੌਂਪਤੇ ਤੇ ਇੱਥੋਂ ਦੋਵਾਂ 'ਚ ਇੱਕ ਨਾਰਾਜ਼ਗੀ ਸ਼ੁਰੂ ਹੋਈ। ਇਸ ਸਭ ਦੇ ਦਰਮਿਆਨ ਕੇਜਰੀਵਾਲ ਉਹਨਾਂ ਨੂੰ ਪਤਾ ਲੱਗਣ ਲੱਗਾ ਕਿ ਕੈਲਾਸ਼ ਗਹਿਲੋਤ ਦੀ ਦਿੱਲੀ ਦੇ ਉਪ ਰਾਜਪਾਲਣਾ ਚੰਗੀ ਜਾ ਰਹੀ ਹੈ। ਠੀਕ ਹੈ। ਔਰ ਇਸ ਪਹਿਲੂ ਤੇ ਮੋਹਰ ਉਸ ਸਮੇਂ ਲੱਗੀ ਕਿ ਕੇਜਰੀਵਾਲ ਦੀ ਕੈਬਨਿਟ ਦੀ ਕੋਈ ਵੀ ਫਾਈਲ ਜਾ ਕੇ ਰਾਜਪਾਲ ਕੋਲ ਫਸ ਜਾਂਦੀ ਸੀ, ਇਕੱਲੇ ਗਹਿਲੋਤ ਵਾਲੇ ਮੰਤਰਾਲੇ ਦੀ ਕੋਈ ਫਾਈਲ ਕਦੇ ਰੁਕੀ ਨਹੀਂ। ਤੇ ਇਸ ਤੋਂ ਫਿਰ ਕਹਿੰਦੇ ਕੈਬਨਿਟ ਦੇ ਅੰਦਰ ਵੀ ਗਹਿਲੋਤ ਨੂੰ ਕੇਜਰੀਵਾਲ ਜੀ ਤਾਨੇ ਮਿਹਣੇ ਟੋਟਕੇ ਸੁਣਾ ਦਿੰਦੇ ਸੀ, ਪਰ ਅੱਗੇ ਕੋਈ ਜਵਾਬ ਨਹੀਂ ਦਿੰਦੇ ਸੀ। ਫਿਰ ਆਇਆ ਕਿ ਕੇਜਰੀਵਾਲ ਜੇਲ੍ਹ 'ਚ ਸੀ ਤੇ ਉਹਨੇ ਕਿਹਾ ਕਿ 15 ਅਗਸਤ ਨੂੰ ਮੇਰੀ ਥਾਂ ਤੇ ਝੰਡਾ ਆਤਸ਼ੀ ਲਹਿਰਾਊਗੀ। ਠੀਕ ਹੈ। ਤੇ ਪਰ ਉਪ ਰਾਜਪਾਲ ਨੇ ਇਸ ਨੂੰ ਖਾਰਜ ਕਰਤਾ ਕਿ ਏਦਾਂ ਨਹੀਂ, ਜਦੋਂ ਸੰਵਿਧਾਨਕ ਤੌਰ ਤੇ ਵੀ ਲੱਗਦਾ ਕਿ ਏਦਾਂ ਨਹੀਂ ਹੋ ਸਕਦਾ, ਹੈ ਨਾ। ਪਰ ਕੇਜਰੀਵਾਲ ਤੇ ਆਤਸ਼ੀ ਇਹ ਮੰਨਦੇ ਨੇ ਕਿ ਇਹ ਕੰਮ ਕਰਾਉਣ ਦੇ ਪਿੱਛੇ ਵੀ ਕੈਲਾਸ਼ ਗਹਿਲੋਤ ਸੀ, ਇਹਨੇ ਰਕਵਾਇਆ, ਇਹਨੇ ਕਰਾਇਆ ਇਹ ਕਹਿ ਕੇ। ਤੇ ਪਰ ਤਾਂ ਵੀ ਕੈਲਾਸ਼ ਗਹਿਲੋਤ ਇਸੇ ਆਸ ਨਾਲ ਟਿਕੇ ਰਹੇ ਕਿ ਚੱਲ ਜੇ ਕੇਜਰੀਵਾਲ ਮੁੱਖ ਮੰਤਰੀ ਕੁਰਸੀ ਛੱਡੂ ਤਾਂ ਮੈਨੂੰ ਮਿਲੂ। ਤੇ ਜਦੋਂ ਆਤਸ਼ੀ ਨੂੰ ਮਿਲ ਗਈ ਤੇ ਇਹਨੇ ਤੈਅ ਕਰ ਲਿਆ ਕਿ ਮੈਂ ਜਾਣਾ ਹੀ ਹੈ। ਜਦੋਂ ਇਹਨੂੰ ਮੰਤਰਾਲੇ ਨਹੀਂ ਮਿਲੇ ਸੀ ਮਨੀਸ਼ ਸਿਸੋਦੀਆ ਦੇ ਸਮੇਂ, ਉਸ ਸਮੇਂ ਨੇ ਭਾਜਪਾ ਨਾਲ ਤਾਲਮੇਲ ਕਰ ਲਿਆ ਸੀ। ਭਾਜਪਾ ਨੇ ਕਿਹਾ ਕਿ ਨਹੀਂ, ਅਜੇ ਵਕਤ ਨਹੀਂ, ਜਦੋਂ ਵਕਤ ਆਊਗਾ ਤਾਂ ਤੈਨੂੰ ਲਵਾਂਗੇ ਜੀ। ਤੇ ਹੁਣ ਚੋਣਾਂ ਤੋਂ ਪਹਿਲਾਂ ਵਾਲਾ ਝਟਕੇ ਦੇਣ ਵਾਲਾ ਵਕਤ ਆ ਗਿਆ ਤੇ ਅਗਲਿਆਂ ਨੇ ਜੀ ਇੱਧਰੋਂ ਅਸਤੀਫਾ ਦਵਾਇਆ ਤੇ ਉੱਧਰ ਸ਼ਾਮਿਲ ਕਰ ਲਿਆ। ਤੇ ਇੱਧਰ ਇਹਨਾਂ ਦਾ ਮੰਤਰੀ ਗਿਆ ਤੇ ਉਧਰੋਂ ਭਾਜਪਾ ਦਾ ਇੱਕ ਸਾਬਕਾ MLA ਝਾਅ ਉਹ ਜੀ ਸ਼ਾਮਿਲ ਕਰ ਲਿਆ ਆਮ ਆਦਮੀ ਪਾਰਟੀ ਨੇ। ਸੋ ਇਹ ਹੁਣ ਅਦਲਾ ਬਦਲੀਆਂ ਤੁਹਾਨੂੰ ਬੱਟੇ ਸੱਟੇ ਇਹ ਚੋਣਾਂ ਤੱਕ ਦਿੱਲੀ 'ਚ ਕਾਫੀ ਨਜ਼ਰ ਆਉਣਗੇ। ਬਿਲਕੁਲ ਸਹੀ ਹੈ ਜੀ। ਚਲੋ ਹਿਸਾਬ ਬਰਾਬਰ ਹੋ ਗਿਆ, ਇੱਕ ਬੰਦਾ ਗਿਆ ਤੇ ਇੱਕ ਆ ਗਿਆ ਜੀ। ਕਿਸਾਨੀ ਦੀ ਗੱਲ ਕਰੀਏ ਤੇ ਡੱਲੇਵਾਲ ਤੇ ਪੰਧੇਰ ਨੇ ਐਲਾਨ ਕਰਤਾ ਹੈ ਕਿ ਸ਼ੰਭੂ ਤੋਂ ਦਿੱਲੀ ਜ਼ਰੂਰ ਜਾਵਾਂਗੇ, ਕੂਚ ਹੋਊਗਾ ਹੀ ਹੋਊਗਾ। ਪ੍ਰਵੀਨ ਜੀ, ਪਤਾ ਨਹੀਂ ਤਾਂ ਇਹ ਰਿਕਾਰਡ ਬਣਾਉਣ ਲਈ ਬੈਠੇ ਨੇ, ਪਤਾ ਨਹੀਂ ਇਹ ਕਿਸਾਨੀ ਮਸਲਾ ਹੱਲ ਕਰਾਉਣ ਲਈ ਬੈਠੇ ਨੇ, ਪਤਾ ਨਹੀਂ ਇਹਦੇ ਵਿੱਚੋਂ ਕੋਈ ਰਾਜਨੀਤੀ ਭਾਲਦੇ ਨੇ, ਪਤਾ ਨਹੀਂ ਕਿਸੇ ਧਿਰ ਦੀ ਪੈਰਵੀ ਕਰਦੇ ਨੇ। ਇਹ ਤਾਂ ਆਉਣ ਵਾਲਾ ਵਕਤ ਸਪਸ਼ਟ ਕਰੂਗਾ ਜੀ। 200 ਦਿਨਾਂ ਤੋਂ ਵੱਧ ਹੋ ਗਿਆ ਸ਼ੰਭੂ ਬਾਰਡਰ ਤੇ ਆਲੇ ਦੁਆਲੇ ਦੇ ਲੋਕ, ਆਪ ਪਰਿਵਾਰ ਖਾਸੇ ਔਖੇ ਭਾਰੇ ਵੀ ਨਾ ਹੋ ਰਹੇ ਨੇ। ਇੱਥੋਂ ਤੱਕ ਕਿ ਪੰਜਾਬ 'ਚ ਲੱਗਣ ਵਾਲੇ ਧਰਨਾ ਤੇ ਵੀ ਜਿਹੜੀਆਂ ਵੀਡੀਓ ਕਲਿੱਪਾਂ ਹੁਣ ਸਾਹਮਣੇ ਆਉਣ ਲੱਗੀਆਂ ਨੇ, ਉਹ ਤੋਂ ਲੋਕ ਔਖੇ ਨੇ ਕਿ ਬਾਈ ਤੁਸੀਂ ਅਣਬਿਉਂਤ ਜਿਹੜੇ ਧਰਨੇ ਪ੍ਰਦਰਸ਼ਨ ਕਰ ਲੈਂਦੇ ਹੋ, ਕੋਈ ਵਿਉਂਤਬੰਦੀ ਨਾਲ, ਕੋਈ ਏਜੰਡੇ ਤਹਿਤ, ਕੋਈ ਸਾਂਝੇ ਪ੍ਰੋਗਰਾਮ ਤਹਿਤ ਨਹੀਂ ਕਰਦੇ, ਉਹਦੇ ਨਾਲ ਨਿੱਤ ਦੀਆਂ ਪਰੇਸ਼ਾਨੀਆਂ ਤੁਹਾਨੂੰ ਤੁਹਾਡੇ ਖਿਲਾਫ ਕਰ ਰਹੀਆਂ ਨੇ ਲੋਕਾਂ ਨੂੰ। ਔਰ ਖਿਲਾਫ ਹੋਏ ਲੋਕ ਕਿਤੇ ਮੱਲੋ ਮੱਲੀ ਭਾਜਪਾ ਵਾਲੇ ਪਾਲੇ 'ਚ ਨਾ ਚਲੇ ਜਾਣ। ਭਾਜਪਾ ਚਾਹੁੰਦੀ ਹੈ ਇਹੋ ਜਿਹਾ ਖਲਾਰਾ, ਕਿਤੇ ਭਾਜਪਾ ਦਾ ਕੰਮ ਤਾਂ ਨਹੀਂ ਕਰਨ ਲੱਗੀਆਂ ਜਥੇਬੰਦੀਆਂ। ਇਹ ਸਵਾਲ ਖੜੇ ਹੋਣ ਲੱਗ ਪਏ। ਇਹਨਾਂ ਸਾਰੇ ਸਵਾਲਾਂ ਦੇ ਵਿੱਚ ਹੀ ਡੱਲੇਵਾਲ ਹੋਰੀ ਕਹਿੰਦੇ ਜੀ ਮੈਂ ਤਾਂ ਲੱਗਿਆ ਮਰਨ ਵਰਤੇ ਬੈਠਣ। ਠੀਕ ਹੈ। ਤੇ ਉਹਨਾਂ ਨੇ ਮਰਨ ਵਰਤਾ ਐਲਾਨ ਕਰਤਾ ਤੇ ਪੰਧੇਰ ਹੋਰੀ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਵੀ ਜੇ ਇਸ ਸਭ ਦੇ ਦਰਮਿਆਨ ਸਾਡੇ ਨਾਲ ਗੱਲਬਾਤ ਨਾ ਕੀਤੀ, ਸਾਡਾ ਮਸਲਾ ਹੱਲ ਨਾ ਕੀਤਾ, ਫਿਰ ਅਸੀਂ 6 ਤਰੀਕ ਨੂੰ ਬਿਨਾਂ ਟਰੈਲੀਆਂ ਤੋਂ ਹੀ ਜਥਿਆਂ ਦੇ ਰੂਪ ਦੇ ਵਿੱਚ ਹੀ ਦਿੱਲੀ ਨੂੰ ਕੂਚ ਕਰਾਂਗੇ। ਸਾਨੂੰ ਜੰਤਰ ਮੰਤਰ ਤੇ ਜਾਂ ਰਾਮਲਾ ਮੈਦਾਨ 'ਚ ਥਾਂ ਦਿੱਤੀ ਜਾਵੇ, ਨਹੀਂ ਤਾਂ ਫਿਰ ਅਸੀਂ ਜੇ ਥਾਂ ਵੀ ਨਹੀਂ ਦਿੱਤੀ ਤਾਂ ਵੀ ਦਿੱਲੀ ਨੂੰ ਆਵਾਂਗੇ। ਸੋ ਹੁਣ ਇਹ ਫੈਸਲਾ ਕਿੰਨੀ ਰੂਪ ਦੇ ਵਿੱਚ ਤਾਕਤ ਬਣਦਾ ਹੈ, ਕਿੰਨੀਆਂ ਕਿਸਾਨ ਧਿਰਾਂ ਨਾਲ ਆਉਂਦੀਆਂ ਨੇ, ਕਿੰਨਾ ਪੰਜਾਬ ਕਿਵੇਂ ਨਾਲ ਆਉਂਦਾ, ਇਹਦਾ ਦੇਖਣ ਵਾਲਾ ਪੱਖ ਹੋਏਗਾ, ਜਾਂ ਇਹ ਸਿਰਫ ਇੱਕ ਨਿੱਜ ਦਾ ਪ੍ਰਦਰਸ਼ਨ ਬਣ ਕੇ ਰਹਿ ਜਾਏਗਾ, ਇਹਦੇ ਉੱਪਰ ਵੀ ਨਜ਼ਰ ਹੋਏਗੀ। ਸੋ ਅੱਡੋ ਅੱਡੀ ਖਿਲਰੀਆਂ ਹੋਈਆਂ ਜਥੇਬੰਦੀਆਂ ਨਿੱਤ ਦਿਨ ਆਪਣੀ ਸਿਰਫ ਹੋਂਦ ਪ੍ਰਗਟਾਉਣ ਦੇ ਲਈ, ਕਿਉਂਕਿ ਝੋਨੇ ਵਾਲਾ ਮਸਲਾ ਬਹੁਤ ਵੱਡਾ ਸੀ, ਉਸ ਮਸਲੇ ਤੇ ਉਹੀ ਜੀ ਨਿੱਠ ਕੇ ਲੜਾਈ ਨਹੀਂ ਲੜ ਸਕੀਆਂ ਜਥੇਬੰਦੀਆਂ।
ਨਿੱਤ ਦੇ ਪ੍ਰਦਰਸ਼ਨ ਕਿਸੇ ਨਾ ਕਿਸੇ ਪਹਿਲੂ ਲੈ ਕੇ ਜਿਹੜੇ ਹੋ ਰਹੇ ਨੇ, ਉਸ ਪਹਿਲੂ ਨੇ ਲੋਕਾਂ ਨੂੰ ਔਰ ਜਥੇਬੰਦੀਆਂ ਨੂੰ ਆਮੋ ਸਾਹਮਣੇ ਲਿਆਉਣਾ ਸ਼ੁਰੂ ਕਰ ਦਿੱਤਾ, ਜਿਹਦੇ ਨਾਲ ਕਿਸਾਨ ਜਥੇਬੰਦੀਆਂ ਲਈ ਆਉਣ ਵਾਲੇ ਦਿਨਾਂ 'ਚ ਮੁਸ਼ਕਲਾਂ ਵੱਧ ਜਾਣੀਆਂ, ਔਰ ਇਹ ਵਧੀਆਂ ਮੁਸ਼ਕਲਾਂ ਪੰਜਾਬ 'ਚ ਬੀਜੇਪੀ ਨੂੰ ਫਾਇਦਾ ਦੇ ਸਕਦੀਆਂ। ਸ਼ਰਮਾ ਜੀ, ਮੈਂ ਕਈ ਦਿਨ ਪਹਿਲਾਂ ਹੀ ਇੱਕ ਪ੍ਰੋਗਰਾਮ ਦੇ ਦਰਮਿਆਨ ਇਹ ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਭਾਜਪਾ ਐਂਟੀ ਕਿਸਾਨ ਨੈਰੇਟਿਵ ਤੇ ਲਗਾਤਾਰ ਕੰਮ ਕਰ ਰਹੀ ਹੈ। ਬਿਲਕੁਲ। ਉਹ ਜਿਹੜੀਆਂ ਵੀਡੀਓ ਕਲਿੱਪਾਂ ਤੁਸੀਂ ਦੀ ਗੱਲ ਕਰਦੇ ਹੋ, ਪੁਰਾਣੀਆਂ ਨੇ ਬੇਸ਼ੱਕ, ਹੁਣ ਫਿਰ ਤੋਂ ਫਲਾਈਆਂ ਜਾ ਰਹੀਆਂ ਨੇ। ਲੋਕ ਟੁੱਟ ਰਹੇ ਨੇ ਕਿਸਾਨੀ ਦੇ ਨਾਲ। ਜਿਹੜਾ ਇੱਕ ਸਹਿਯੋਗ ਹੁੰਦਾ ਕਿਸੇ ਵੀ ਅੰਦੋਲਨ ਨੂੰ, ਕਿਸੇ ਵੀ ਮੋਰਚੇ ਨੂੰ, ਉਹ ਫਿੱਕਾ ਪੈਣ ਲੱਗ ਪਿਆ। ਲੋਕ ਕਿਸਾਨ ਆਗੂਆਂ ਦੀ ਰਣਨੀਤੀ ਉੱਤੇ ਸਵਾਲ ਚੁੱਕਣ ਲੱਗੇ ਨੇ। ਨਿੱਤ ਸੜਕਾਂ ਰੁਕਦੀਆਂ ਨੇ, ਲੋਕ ਕਿਸਾਨਾਂ ਤੋਂ ਅੱਕੇ ਪਏ ਨੇ। ਜੇਕਰ ਲੋਕ ਨਾ ਸੰਘਰਸ਼ਾਂ ਦੇ ਵਿੱਚ ਤੁਹਾਡੇ ਨਾਲ ਰਹੇ, ਤੁਹਾਡੇ ਸੰਘਰਸ਼ ਚੱਲਣਗੇ ਕਿਵੇਂ? ਦਿੱਲੀ ਵਾਲਾ ਸੰਘਰਸ਼ ਲੋਕ ਸੰਘਰਸ਼ ਸੀ। ਹਾਂਜੀ, ਬਿਲਕੁਲ। ਏਕੇ ਦਾ ਸੰਘਰਸ਼ ਸੀ, ਸਾਂਝਾ ਸੰਘਰਸ਼ ਸੀ। ਉਹ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਸੀ, ਉਹ ਵੀ ਇਸੇ ਲਈ ਖੜੇ ਸੀ ਕਿ ਇਹ ਹੋਂਦ ਦਾ ਸਵਾਲ ਹੈ, ਅੰਨਦਾਤੇ ਦੀ। ਪਰ ਕੁਝ ਲੋਕ ਸਾਨੂੰ ਮਾੜਾ ਨਾ ਕਹਿਣ, ਇਸ ਕਰਕੇ ਕਿਸਾਨਾਂ ਨੂੰ ਕਹਿਣ ਤੋਂ ਟਲਦੇ ਨੇ। ਲੋਕ ਸਾਡੀ ਕਿਤੇ ਆਲੋਚਨਾ ਨਾ ਕਰਨ ਲੱਗ ਪੈਣ, ਕਿਤੇ ਕਿਸਾਨ ਆਗੂ ਸਾਡੇ ਨਾਲ ਬੈਠਣ ਉੱਠਣੋਂ ਨਾ ਹਟ ਜਾਣ, ਇਸ ਕਰਕੇ ਉਹਨਾਂ ਦੀ ਜਿਹੜੀ ਅਗਵਾਈ ਹੈ ਉਹਦੇ ਤੇ ਕਿੰਤੂ ਕਰਨੋਂ ਹਟ ਗਏ। ਜਦੋਂ ਅਗਵਾਈ ਲੋਕਾਂ ਦਾ ਮਸਲਾ ਕਿਸਾਨ ਜਥੇਬੰਦੀਆਂ ਨਾਲ ਰੁੱਝ ਰਿਹਾ, ਉਹਨਾਂ ਦੀ ਕਿਸਾਨਾਂ ਨਾਲ ਨਹੀਂ, ਪਰ ਉਹਨਾਂ ਦੀ ਰਣਨੀਤੀ ਨਾਲ ਕਿਸਾਨਾਂ ਤੱਕ ਲੈ ਕੇ ਜਾਊ। ਸਮੁੱਚੇ ਪੰਜਾਬ ਦੇ ਜੱਟਾਂ ਖਿਲਾਫ ਬਣਾਊ ਮਾਹੌਲ। ਜਦੋਂ ਕਿ ਪੰਜਾਬ 'ਚ ਹੋਰ ਵਰਗ ਵੀ ਖੇਤੀ ਕਰਦੇ ਨੇ। ਬਿਲਕੁਲ ਬਿਲਕੁਲ। ਹਰਿਆਣੇ ਦੇ ਵਿੱਚ ਤਾਂ ਪੰਜਾਬ ਨਾਲੋਂ ਵੱਧ ਵੱਖੋ ਵੱਖ ਵਰਗ ਖੇਤੀ ਕਰਦੇ ਨੇ, ਪਰ ਉਹਨਾਂ ਨੇ ਉੱਥੇ ਜਾਟ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ। ਬਿਲਕੁਲ। ਇਸੇ ਤਰ੍ਹਾਂ ਪੰਜਾਬ 'ਚ ਬੀਜੇਪੀ ਸਿਰਫ ਜੱਟਾਂ ਨੂੰ ਨਿਸ਼ਾਨਾ ਬਣਾਊਗੀ, ਔਰ ਇਸ ਅੱਗ ਦੇ ਵਿੱਚ ਘਿਓ ਪਾ ਰਹੀਆਂ ਨੇ ਜਥੇਬੰਦੀਆਂ। ਬਿਲਕੁਲ ਸਹੀ ਹੈ ਜੀ। ਉਹਨਾਂ ਨੂੰ ਆਪਣੀ ਰਣਨੀਤੀ ਦੁਬਾਰਾ ਤੋਂ ਉਲੀਕ ਕੇ ਫਿਰ ਇਹ ਸਾਰੇ ਕਾਸੇ ਸੰਘਰਸ਼ ਦੇ ਵਿੱਚ ਜਿਹੜੇ ਅਗਲੀ ਗੱਲ ਨੇ, ਉਹ ਗੱਲਾਂ ਨੇ, ਉਹਨਾਂ ਨੂੰ ਉਲੀਕਣਾ ਚਾਹੀਦਾ। ਪਹਿਲਾਂ ਉਹਨਾਂ ਨੂੰ ਆਤਮ ਪੜਚੋਲ ਕਰੋ। ਹਾਂਜੀ, ਐਮਐਲਏ ਕੰਨੀ ਨੂੰ ਜਾਓ, ਲੀਡਰਾਂ ਕੰਨੀ ਨੂੰ ਜਾਓ, ਉਹਨਾਂ ਦੇ ਘਰ ਘੇਰਨ ਤੋਂ ਕਿਉਂ ਗੁਰੇਜ਼ ਦੀ ਰਣਨੀਤੀ ਕਿਉਂ ਨਹੀਂ ਬਣਦੀ? ਮੁੜ ਕੇ ਸਾਂਝਾ ਕਿਉਂ ਨਹੀਂ ਬਣਦਾ? ਅਜੇ ਤੱਕ ਇਕੱਠੇ ਕਿਉਂ ਨਹੀਂ ਹੋ ਪਾਉਂਦੇ? ਕਿਹੜੇ ਪਹਿਲੂ ਨੇ? ਤੁਹਾਡਾ ਸਾਂਝਾ ਪ੍ਰੋਗਰਾਮ ਕਿਉਂ ਨਹੀਂ ਆਉਂਦਾ? ਮੈਂ ਕਹਿੰਦਾ ਅੱਡੋ ਅੱਡ ਥੋੜੀ ਸੋਚ ਵਿਚਾਰ ਹੋ ਸਕਦੀ ਹੈ, ਪ੍ਰੋਗਰਾਮ ਸਾਂਝਾ ਰੱਖ ਲਓ, ਵੰਡ ਲਓ ਦਿਨ ਕੇ 2 ਦਿਨ, ਸਾਡੀ ਜਥੇਬੰਦੀ 3 ਦਿਨ, ਸਾਡੇ ਜਥੇਬੰਦੀ। ਘੇਰੋ ਨਾ ਮੁੱਖ ਮੰਤਰੀ ਦਾ ਘਰ, ਘੇਰੋ ਨਾ ਵਿਰੋਧੀ ਧਿਰ ਦੇ ਲੀਡਰ ਦਾ ਘਰ, ਘੇਰੋ ਨਾ ਮੈਂਬਰ ਪਾਰਲੀਮੈਂਟ ਦੇ ਘਰ, ਸਾਰੀਆਂ ਪਾਰਟੀਆਂ ਦੇ ਨੇ ਜੀ। ਆ ਕੇ ਥੋੜੀ ਆਵਾਜ਼ ਨਹੀਂ ਬਣਦੇ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਏ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।